ਜਿਹੜੇ ਵੀ ਨਵੇਂ H1B ਹੋਣੇ ਅਪਲਾਈ ਉਹਨਾਂ ਦੇ ਲਈ ਜਿਹੜੀ ਵਨ ਟਾਈਮ ਪੇਮੈਂਟ ਦੇ ਤੌਰ ਦੇ ਉੱਤੇ 1 ਲੱਖ ਫੀਸ ਜਿਹੜੀ ਉਹ ਨਾਲ ਹੋਊਗੀ। ਸੋ ਕੀ ਇਹਦੇ ਇਫੈਕਟਸ, ਕੀ ਰਿਪਲਸ ਜਿਹੜੇ ਉਹ ਆਪਾਂ ਨੂੰ ਟੈਕ ਇੰਡਸਟਰੀ ਦੇ ਵਿੱਚ ਨਜ਼ਰ ਆ ਰਹੇ H1B ਦੇ ਸਾਕਾ ਫਿਊਚਰ ਸਾਨੂੰ ਸਾਰਿਆਂ ਨੂੰ ਪਤਾ, ਭਾਵੇਂ ਕਿ ਇਹਦੇ ਜਿਹੜੇ ਜੋ ਫਰਾਈਡੇ ਨੂੰ ਅਨਾਉਂਸਮੈਂਟ ਹੋਈ ਸੀ ਓਵਰ ਦਾ ਵੀਕਐਂਡ, ਉਹ ਅਗਲੇ ਦਿਨ ਕੁਝ ਘੰਟਿਆਂ ਬਾਅਦ ਉਹਦੇ ਕਾਫੀ ਹਿੱਸੇ ਨੂੰ ਰੋਲ ਬੈਕ ਕਰ ਲਿਆ ਗਿਆ ਸੀ। ਪਰ ਇੱਕ ਗੱਲ ਤਾਂ ਪੱਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਿਹੜਾ ਚਿਹਰਾ ਮੁਹਾਂਦਰਾ ਹੈਗਾ ਵੀਜ਼ਾ ਤੋਂ ਬਦਲ। ਇੱਕ ਚੀਜ਼ ਜਿਹੜੀ ਸਥਾਈ ਰਹੀ ਆ ਸਾਰੇ ਵੀਜ਼ਾ ਦੇ ਵਿੱਚ ਉਹ ਇਹ ਹੈ ਕਿ $1 ਲੱਖ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਵਨ ਟਾਈਮ ਫੀਸ ਐਪਲੀਕੇਸ਼ਨ ਦੇ ਨਾਲ ਜਾਊਗੀ। ਹਜੇ ਸ਼ੋਰ ਨਹੀਂ ਹੈ ਕਿ ਉਹ ਰਿਫੰਡੇਬਲ ਹੋਏਗੀ ਜਾਂ ਨਹੀਂ ਹੋਏਗੀ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ ਪੱਕੀ ਹੈ ਕਿ H1B ਵੀਜ਼ਾ ਜਿਹੜਾ ਬਹੁਤ ਮਹਿੰਗਾ ਹੋਣ ਜਾ ਰਿਹਾ। ਜੋ ਦੇਖਣ ਨੂੰ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਫੋਰਨ ਵਰਕਰਸ ਆ ਹਾਈਲੀ ਸਕਿਲਡ, ਉਹਨਾਂ ਦੀ ਇਸ ਮੁਲਕ ਵਿੱਚ ਕਮੀ ਹੋਊਗੀ। ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ H1B ਦੀ ਸ਼ਮੂਲੀਅਤ ਬਹੁਤ ਘੱਟ ਆ। ਜ਼ਿਆਦਾ ਲੋਕ ਸਾਡੇ ਫੈਮਿਲੀ ਦੇ ਤੌਰ ਤੇ ਇੱਥੇ ਆਉਂਦੇ ਆ ਜਾਂ ਅਸਾਈਲਮ ਦੇ ਤੌਰ ਦਾ ਤਰੀਕਾ ਲੈ ਕੇ ਆਉਂਦੇ ਆ, ਰਾਈਟ, ਜਾਂ ਹੋਰ ਤਰੀਕੇ। ਪਰ H1B ਦੇ ਵਿੱਚ ਜੇ ਅਸੀਂ ਵੇਖੀਏ ਤਾਂ ਮੈਨੂੰ ਲੱਗਦਾ ਕਿ ਲੈਸ ਦੈਨ ਮੇਬੀ 5% ਹੋਣ ਓਵਰਆਲ, ਜਾਂ ਕੁਝ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਉਹ ਚ ਕਨਵਰਟ ਹੋ ਜਾਂਦੇ ਆ, ਤੇ ਜਾਂ ਸਟੂਡੈਂਟ ਵੀਜ਼ੇ ਵੀ ਕੰਪੈਰੀਟਿਵਲੀ ਪੰਜਾਬ ਤੋਂ ਘੱਟ ਨੇ। ਹਾਂਜੀ, ਸਟੂਡੈਂਟ ਜ਼ਿਆਦਾ ਜਿਹੜੇ ਪੰਜਾਬੀ ਉਹ ਕੈਨੇਡਾ ਵਗੈਰਾ ਨੂੰ ਜਾਂਦੇ ਆ। ਤੇ ਕਿਉਂਕਿ ਇੱਥੇ ਜਿਹੜਾ ਪਾਰਟ ਐਂਟਰੀ ਹੈਗਾ, ਆਈਲੈਟਸ ਕਰਨਾ, GRE ਕਰਨਾ, ਐਡਮਿਸ਼ਨ ਲੈਣੀ ਆ, ਉਹ ਇੱਕ ਖੰਡੇ ਦੀ ਤਾਰ ਤੇ ਤੁਰਨ ਵਰਗਾ ਹੀ ਹੁੰਦਾ। ਤੇ ਆਪਣੇ ਲੋਕੀ ਜਿਹੜੇ ਆ ਸੌਖਾ ਰਾਹ ਰਸਤਾ ਕੰਪੈਰੀਟਿਵਲੀ ਲੱਭਦੇ ਆ। ਕਿ ਜਿਸ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਚੱਲ ਰਹੀ ਆ ਵੀ ਫੋਰਨ ਵਰਕਰ ਨਹੀਂ, ਆਪਾਂ ਇੱਥੋਂ ਦੇ ਲੋਕਲ ਜਿਹੜੇ ਅਮਰੀਕਨਸ ਆ ਉਹਨਾਂ ਦੀ ਜੌਬ ਦੇ ਲਈ ਕਰਨਾ ਹੈ। ਆਪਣੇ ਬਹੁਤ ਸਾਰੇ, ਜਿੱਦਾਂ ਤੁਸੀਂ ਗੱਲ ਕੀਤਾ, ਹੁਣ H1B ਵੀਜ਼ੇ ਤੇ ਆਉਣ ਦੀ ਨਹੀਂ ਲੋੜ, ਸਿਰਫ ਆਪਣੀ ਫੀਲਡ ਚੇਂਜ ਕਰਨ ਦੀ ਲੋੜ। ਮਤਲਬ ਇਹ ਆ ਵੀ ਜਿਹੜੇ ਲੋਕ ਆਲਰੇਡੀ ਇੱਥੇ ਆ, ਜਿਹੜੇ ਨਿਆਣੇ ਪੜ੍ਹ ਰਹੇ ਆ ਸਕੂਲਾਂ ਚ, ਕਾਲਜਾਂ ਚ, ਵੀ ਉਹ ਆਪਣਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਣ। ਤੇ ਜੇ ਉਹ ਇਦਾਂ ਦਾ ਸ਼ਿਫਟ ਚਾਹੁੰਦੇ ਆ ਜਾਂ ਕਰਨਾ ਚਾਹੁੰਦੇ ਆ, ਕੀ ਰਾਹ ਕੀ ਆ, ਰਸਤਾ ਕੀ ਹੈ? ਹਾਂਜੀ, ਸੋ ਇੱਕ ਚੀਜ਼ ਰਾਜਕਰਨ ਮੈਂ ਕਹਿਣਾ ਹੁੰਦਾ ਵੀ ਪੈਸੇ ਕਰਕੇ ਫੀਲਡ ਨਾ ਚੇਂਜ ਕਰੋ। ਜਿਹਦੇ ਵਿੱਚ ਤੁਹਾਡਾ ਪੈਸ਼ਨ ਹੈਗਾ ਉਸ ਪਾਸੇ ਨੂੰ ਆਪਣੇ ਨੂੰ ਰਹਿਣਾ ਚਾਹੀਦਾ। ਕੀ ਕਿੱਥੋਂ ਤੇ ਉਹ ਗੱਲ ਤੇ ਰਾਜਕਰਨ ਇੱਦਾਂ ਹੁੰਦੀ। ਹੁਣ ਵੇਖੋ ਅੱਜ ਦੇ ਸਾਡੇ ਸਾਹਮਣੇ ਇੰਨੇ ਸਾਧਨ ਸਾਡੇ ਕੋਲ ਆ। ਗੂਗਲ ਨੇ ਵੀ ਆਪਣੇ ਕੁਝ ਕੋਰਸਿਸ ਜਿਹੜੇ ਆ ਸ਼ੁਰੂ ਕੀਤੇ ਆ। ਕੋਈ ਵੀ ਜਾਣਾ AI ਦੀ ਜਾਣਕਾਰੀ ਲੈ ਸਕਦਾ। ਬਿਲਕੁਲ ਬੇਸਿਕਸ ਤੋਂ ਲੈ ਕੇ ਐਡਵਾਂਸ ਕੋਰਸਿਸ ਵੀ ਫ੍ਰੀ ਆਫ ਕਾਸਟ ਮਿਲ ਰਹੇ ਉਹਨਾਂ ਨੂੰ। ਸਿਲੀਕਨ ਵੈਲੀ ਦੇ ਲੀਡਰਸ ਕੀ ਕਹਿ ਰਹੇ ਆ ਇਸ ਪੂਰੇ ਸਾਗਾ ਨੂੰ ਲੈ ਕੇ? ਆਪਾਂ ਨੂੰ ਇਹ ਪਤਾ ਵੀ ਨਜ਼ਦੀਕੀ ਤੇ ਹੈਗੀ ਐਡਮਿਨਿਸਟ੍ਰੇਸ਼ਨ ਦੇ ਤੱਕ, ਉਹਨਾਂ ਦੀ ਖਾਸ ਕਰਕੇ JD ਵੈਂਸ ਹੋਣਾ ਤੱਕ, ਬਹੁਤ ਸਾਰੇ ਜਿਹੜੇ ਵੈਂਚਰ ਕੈਪੀਟਲਿਸਟ ਦੇ ਹੈਵ ਹਿਜ਼ ਈਅਰ। ਸੋ ਕੀ ਤੁਹਾਨੂੰ ਲੱਗਦਾ, ਕੀ ਕਹਿ ਕੀ ਰਹੇ ਜਾਂ ਸਿਲੀਕਨ ਵੈਲੀ ਵਾਲੇ ਕੀ ਕਹਿ ਰਹੇ ਆ ਇਸ ਪੂਰੇ H1B ਵਾਲੇ ਨੂੰ ਲੈ ਕੇ? 10 ਗੀਗਾਵਾਟ ਦਾ ਜਿਹੜਾ AI ਡੇਟਾ ਸੈਂਟਰਸ ਆ, ਓਪਨ AI ਜਿਹੜਾ ਉਹ ਬਣਾਉਣ ਜਾ ਰਿਹਾ। ਜਦੋਂ ਸਾਨੂੰ ਪਤਾ ਵੀ ਡੇਟਾ ਸੈਂਟਰ ਬਣਾਉਂਦੇ ਆ ਤੇ ਉਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਆ ਉਹ ਹੁੰਦੀ ਕੰਪਿਊਟਰ। ਸੋ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਵਿੱਚ ਇਹ ਆ ਕਿ ਜਿਹੜਾ NVIDIA ਦੇ ਜਿਹੜਾ ਚਿਪ ਹੋਣਗੇ, ਉਹ ਜਿਹੜੇ GPUs ਹੋਣਗੇ ਉਹ ਵਰਤੇ ਜਾਣਗੇ। ਸੋ ਇਹਨਾਂ ਦੋਹਾਂ ਪਾਸੇ ਉਹਨਾਂ ਨੂੰ ਫਾਇਦਾ ਹੋ ਗਿਆ ਨਾ। ਇੱਕ ਨੂੰ ਤਾਂ ਫਾਇਦਾ ਇਹ ਹੋ ਗਿਆ ਕਿ ਉਹਨੇ ਉਹਦਾ ਲਾਹਾ ਲਿਆ ਕਿ ਇਹ ਆਪਣੀ ਸਪਲਾਈ ਚੇਨ ਸਿਕਿਉਰ ਕਰ ਲਈ NVIDIA ਦੀ। NVIDIA ਨੇ ਫਾਇਦਾ ਕੀ ਹੋਇਆ ਵੀ ਉਹ ਜਿਹੜੀ ਯੂਨੀਵਰਸਿਟੀ ਆ ਆਪਣੀ ਕਸਟਮਰ ਜਿਹੜਾ ਉਹਨੂੰ ਸਿਕਿਉਰ ਕੀਤਾ, ਰਾਈਟ। ਸੋ ਵਿਨ ਰਿਲੇਸ਼ਨਸ਼ਿਪ ਹੋ ਗਈ ਦੋਹਾਂ ਦੀ। ਤੇ ਜਿਹੜਾ ਪਹਿਲਾਂ ਇਹਨਾਂ ਚੋਂ ਫਸਟ ਗੀਗਾਵਾਟ ਦਾ ਜਿਹੜਾ ਡੇਟਾ ਸੈਂਟਰ 2026 ਦੇ ਅਖੀਰ ਵਿੱਚ ਜਿਹੜਾ ਪਬਲਿਕ ਹੋਏਗਾ ਤੇ ਉਹ ਯੂਜ਼ ਕਰੇਗਾ NVIDIA ਦਾ ਜਿਹੜਾ ਨਵਾਂ ਪਲੇਟਫਾਰਮ ਆ ਜਿਹਨੂੰ ਵੇਰਾ ਰੂਬਿਨ ਕਹਿੰਦੇ ਆ, ਉਹਦੇ ਨਾਲ ਆਏਗਾ। ਸੋ ਚੈਟ GPT ਦੀ ਵਰਤੋਂ ਕਿੱਦਾਂ ਕੀਤੀ ਜਾ ਰਹੀ ਹੈ ਇਸ ਟਾਈਮ? 700 ਮਿਲੀਅਨ ਯੂਜ਼ਰਸ ਆਪਾਂ ਵੀਕਲੀ ਜਿੱਦਾਂ ਉਹ ਦੱਸ ਰਹੇ ਆ। ਇਹ ਤੇ ਇੱਕ ਚੈਟ ਬੋਟ ਆ, ਉਹ ਹੋਰ ਪਤਾ ਨਹੀਂ ਕਿੰਨੇ ਆ। ਕਲਾਉਡ ਹੈਗਾ ਆ, ਡੀਪ ਸੀਕ ਆ, ਮਤਲਬ ਦੇ ਜਸਟ ਮਲਟੀਪਲ ਅੱਗੇ ਤੋਂ ਅੱਗੇ ਜਿਹੜੇ ਉਹ ਬਣੇ ਆ। ਸੋ ਕਿੱਦਾਂ ਯੂਜ਼ ਕੀਤਾ ਜਾ ਰਿਹਾ ਇਸ ਟਾਈਮ ਚੈਟ GPT? ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਯੋਗ ਵਿਊਅਰਸ ਤੇ ਸਰੋਤਿਆਂ ਦਾ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀਆਂ। ਤੇ ਟੈਕਨੋਲੋਜੀ ਸਾਡੀ ਲਾਈਫ ਨੂੰ ਕਿੱਦਾਂ ਇੰਪੈਕਟ ਕਰ ਰਹੀ ਆ, ਸਾਡੇ ਬਿਜ਼ਨੈਸਿਸ ਨੂੰ ਕਿੱਦਾਂ ਇੰਪੈਕਟ ਕਰ ਰਹੀ ਆ ਜਾਂ ਕਰੇਗੀ, ਤੇ ਆਪਾਂ ਇਹ ਤੋਂ ਕਿੱਦਾਂ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਾਂ। ਸੋ ਟੈਕਨੋਲੋਜੀ ਦੀ ਗੱਲਾਂ ਬਾਤਾਂ ਸੁਣਨ ਦੇ ਲਈ ਅਸੀਂ ਟੈਕ ਟਾਕ ਨੂੰ ਤਕਰੀਬਨ 2 ਸਾਲ ਤੋਂ ਅਸੀਂ ਲੈ ਕੇ ਆ ਰਹੇ ਹਾਂ, 2 ਸਾਲ ਤੋਂ ਇਹਨੂੰ ਚਲਾ ਰਹੇ ਹਾਂ। ਸੋ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਖਦੇ ਹਾਂ। ਸੋ ਬਿਲਕੁਲ ਆਪਾਂ ਗੱਲਾਂ ਬਾਤਾਂ ਜਿਹੜੀਆਂ ਇਸੇ ਸੰਬੰਧ ਵਿੱਚ ਜਿਹੜੀਆਂ ਉਹ ਕਰਨੀਆਂ ਆ। ਕਾਫੀ ਕੁਛ ਹੋਇਆ ਆ ਪਿਛਲੇ ਵੀਕ ਦੇ ਨਾਲੋਂ ਇਸ ਵੀਕ ਦੇ ਵਿੱਚ। ਹਰਵਿੰਦਰ, ਸਭ ਤੋਂ ਵੱਡੀ ਜਿਹੜੀ ਚਰਚਾ ਆ ਇਸ ਟਾਈਮ H1B
ਜਿਹੜੀ ਟੈਕ ਦੀ ਇੰਡਸਟਰੀ ਆ ਉਹ H1B ਦੇ ਨਾਲ ਬਿਲਕੁਲ ਹੀ ਇੱਕਮਿਕ ਹੋ ਕੇ ਜਿਹੜੀ ਉਹ ਚੱਲਦੀ ਆ। H1B ਇੱਕ ਬਹੁਤ ਵੱਡਾ ਹਿੱਸਾ ਆ ਇਸ ਦੇ ਵਿੱਚ। ਉਸ ਦੀ ਕਾਮਯਾਬੀ ਦਾ ਸਿਲੀਕਨ ਵੈਲੀ ਦੇ ਰਾਜ ਦੇ ਵਿੱਚ ਵੀ ਇਸ ਤਰੀਕੇ ਨਾਲ ਦੇਖਿਆ ਜਾਂਦਾ ਆ। ਸੋ H1B ਸਾਗਾ $1,00,000 ਦੀ ਫੀਸ ਪਹਿਲਾਂ ਤਾਂ ਕਲੀਅਰ ਹੀ ਨਹੀਂ ਸੀਗਾ ਕਿਹਦੇ ਤੇ ਲੱਗਣੀ ਕਿਹਦੇ ਤੇ ਨਹੀਂ ਲੱਗਣੀ। ਬਹੁਤ ਜ਼ਿਆਦਾ ਕਨਫਿਊਜ਼ਨ ਜਿਹੜੀ ਉਸ ਦੇ ਵਿੱਚ ਰਹੀ। ਹੁਣ ਇਹੀ ਦੱਸ ਰਹੇ ਆ ਵੀ ਜਿਹੜੇ ਵੀ ਨਵੇਂ H1B ਹੋਣੇ ਅਪਲਾਈ ਉਹਨਾਂ ਦੇ ਲਈ ਜਿਹੜੀ ਵਨ ਟਾਈਮ ਪੇਮੈਂਟ ਦੇ ਤੌਰ ਦੇ ਉੱਤੇ 1 ਲੱਖ ਫੀਸ ਜਿਹੜੀ ਉਹ ਨਾਲ ਹੋਊਗੀ। ਸੋ ਕੀ ਇਹਦੇ ਇਫੈਕਟਸ ਕੀ ਰਿਪਲਸ ਜਿਹੜੇ ਉਹ ਆਪਾਂ ਨੂੰ ਟੈਕ ਇੰਡਸਟਰੀ ਦੇ ਵਿੱਚ ਨਜ਼ਰ ਆ ਰਹੇ H1B ਦੇ ਸਾਗਾ ਦੇ? ਸੋ H1B ਸਪੈਸ਼ਲਟੀ ਵਰਕ ਆਕੂਪੇਸ਼ਨ ਵੀਜ਼ਾ ਇਹਦੇ ਵਿੱਚ ਜਿਹਦੇ ਵਿੱਚ ਜਿਨ੍ਹਾਂ ਲੋਕਾਂ ਦੇ ਕੋਲ ਆਪਾਂ ਟੈਕ ਇੰਡਸਟਰੀ ਦੀ ਗੱਲ ਕਰਦੇ ਹਾਂ, ਆਫ ਕੋਰਸ ਉਹਦਾ ਵੱਡਾ ਇੰਪੈਕਟ ਆ, ਪਰ ਹੋਰ ਵੀ ਇੰਡਸਟਰੀਜ਼ ਦੇ ਵਿੱਚ H1B ਵੀਜ਼ਾ ਯੂਜ਼ ਹੁੰਦਾ। ਸੋ ਕੁਇਕ ਇੰਟਰੋਡਕਸ਼ਨ ਵੈਸੇ ਤਾਂ ਜੇ ਟਰਕੀਆਣਾ ਨੇ ਜਾਣਕਾਰੀ ਕਾਫੀ ਸਾਨੂੰ ਦਿੱਤੀ ਸੀ ਸੈਟਰਡੇ ਦੇ, ਪਰ ਆਪਾਂ ਥੋੜਾ ਬਰੀਫਲੀ ਗੱਲ ਕਰਦੇ ਹਾਂ। ਸੋ ਹਰ ਸਾਲ ਤਕਰੀਬਨ H1 ਦੇ ਵਿੱਚ 65,000 ਦੇ ਕਰੀਬ ਨਵੇਂ ਜਿਹੜੇ ਵੀਜ਼ਾਜ਼ ਆ ਉਹ ਸਾਹਮਣੇ ਆਉਂਦੇ ਆ, ਉਹ ਲੈ ਕੇ ਆਉਂਦੇ ਆ, ਨਵੇਂ ਇਸ਼ੂ ਹੁੰਦੇ ਆ। ਤੇ ਉਹਦੇ ਵਿੱਚ 20,000 ਉਹਦੇ ਉੱਪਰ ਹੋਰ ਹੁੰਦੇ ਜਿਨ੍ਹਾਂ ਕੋਲ ਐਡਵਾਂਸ ਡਿਗਰੀ ਆ US ਦੀ ਯੂਨੀਵਰਸਿਟੀਜ਼ ਦੇ ਵਿੱਚੋਂ, ਮਾਸਟਰਸ PhD ਹੋ ਗਈ ਹੈ ਨਾ ਸਪੈਸ਼ਲ, ਉਹਨਾਂ ਦੇ 20,000 ਵੀਜ਼ਾ ਉੱਪਰ ਹੋਰ ਆਉਂਦੇ ਆ। ਇਹ ਤੋਂ ਇਲਾਵਾ ਇੱਕ ਤੀਜੀ ਕੈਟੇਗਰੀ ਵੀ ਹੁੰਦੀ ਆ ਜਿਹਦੇ ਬਾਰੇ ਆਮ ਤੌਰ ਤੇ ਜ਼ਿਕਰ ਘੱਟ ਹੁੰਦਾ ਕਿਉਂਕਿ ਉਹ ਕੈਪ ਐਗਜ਼ੈਂਪਟ ਹੁੰਦੇ ਆ। ਉਹ ਹੈਗੇ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨਾਨ ਪ੍ਰੋਫਿਟ ਯੂਨੀਵਰਸਿਟੀਜ਼ ਦੇ ਵਿੱਚ ਵੀ ਵੀਜ਼ਾ H1 ਜਿਹੜਾ ਉਹ ਚੱਲਦਾ। ਉਹ ਕੰਪੈਰੀਟਿਵਲੀ ਲੋ ਪੇਇੰਗ ਵੇਜਸ ਹੁੰਦੀ ਹੈ ਕਿਉਂਕਿ ਸਾਨੂੰ ਪਤਾ ਯੂਨੀਵਰਸਿਟੀਜ਼ ਦੇ ਵਿੱਚ ਪ੍ਰਾਈਵੇਟ ਸੈਕਟਰ ਵਾਂਗੂ ਜਿਹੜੇ ਵੇਜਸ ਹੁੰਦੀਆਂ, ਤਨਖਾਹਾਂ ਹੁੰਦੀਆਂ, ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ। ਸੋ ਇਹ 3 ਤਰੀਕੇ ਹੁੰਦੇ ਆ ਤੇ ਇਹਨਾਂ ਦੀ ਡੋਮੀਨੈਂਸ ਦੇ ਵਿੱਚ 72% ਇੰਡੀਅਨ ਤੇ ਤਕਰੀਬਨ 11.5% ਚਾਈਨੀਜ਼। ਸੋ ਇਹਨਾਂ ਦੋਨਾਂ ਕੰਟਰੀਜ਼ ਦੀ ਆਪਾਂ ਗੱਲ ਕਰ ਲਈਏ ਤੇ ਤਕਰੀਬਨ ਤੁਸੀਂ ਇਹ ਹਿਸਾਬ ਲਾਓ ਕਿ 83-84% ਜਿਹੜੇ H1B ਵੀਜ਼ਾ ਇੰਡੀਆ ਚਾਈਨਾ ਨੂੰ ਜਾਂਦੇ ਆ ਤੇ ਉਹਦੇ ਤੋਂ ਫਿਰ ਬਾਕੀ ਜਿਹੜੇ ਕੰਟਰੀਜ਼ ਆ। ਸੋ ਇਹਦੇ ਤੇ ਇਦਾਂ ਹੋਣ ਦੇ ਬਾਵਜੂਦ ਇਹਦਾ ਕਾਰਨ ਆ ਕਿ ਇੰਡੀਆ ਤੇ ਚਾਈਨਾ ਦੀ ਜਿਹੜੀ ਵੇਟ ਲਿਸਟ ਆ, ਜਦੋਂ ਕਿਉਂਕਿ H1B ਵੀਜ਼ਾ ਜਿਹੜਾ ਇਹਨੂੰ ਡੂਅਲ ਇੰਟੈਂਟ ਵੀਜ਼ਾ ਵੀ ਕਿਹਾ ਜਾਂਦਾ। ਡੂਅਲ ਇੰਟੈਂਟ ਦਾ ਮਤਲਬ ਹੁੰਦਾ ਕਿ ਇੱਕ ਤਾਂ ਹੁੰਦਾ ਨਾ ਜਦੋਂ ਤੁਹਾਡਾ ਨਾਨ ਇਮੀਗ੍ਰੈਂਟ ਵੀਜ਼ਾ B1 B2 ਵਿਜ਼ਟਰ ਹੋ ਗਿਆ, ਉਹਦੇ ਉਲਟ ਜਿਹੜਾ H1 ਹੁੰਦਾ ਇਹਦੇ ਤੋਂ ਤੁਸੀਂ ਕਨਵਰਟ ਕਰ ਸਕਦੇ ਹੋ ਟੂਵਰਡਸ ਅ ਪੈਥ ਟੂ ਸਿਟੀਜ਼ਨਸ਼ਿਪ ਹੁੰਦਾ। ਇਹਦੇ ਥਰੂ ਕੈਟੇਗਰੀਜ਼ ਬਣਦੀਆਂ, ਚਲੋ ਬਹੁਤ ਡੀਟੇਲ 'ਚ ਨਹੀਂ ਜਾਂਦੇ, EB1 EB2 EB3 ਜਿਹਦੇ ਥਰੂ ਅਪਲਾਈ ਕਰਕੇ 6 ਸਾਲਾਂ ਬਾਅਦ ਤੁਸੀਂ ਗ੍ਰੀਨ ਕਾਰਡ ਅਪਲਾਈ ਕਰ ਲੈਂਦੇ ਹੋ। ਸੋ ਕਿਉਂਕਿ ਬਹੁਤ ਜ਼ਿਆਦਾ ਭਾਰੀ ਗਿਣਤੀ ਵਿੱਚ ਲੋਕ ਇੰਡੀਆ ਤੋਂ ਆਉਂਦੇ ਆ, ਨੰਬਰ 2 ਤੇ ਚਾਈਨਾ ਤੋਂ ਆਉਂਦੇ, ਸੋ ਇਹਨਾਂ ਦੋਨਾਂ ਮੁਲਕਾਂ ਦੀ ਜਿਹੜੀ ਵੇਟ ਟਾਈਮ ਆ ਉਹ ਬਹੁਤ ਜ਼ਿਆਦਾ ਹੁੰਦਾ। ਗ੍ਰੀਨ ਕਾਰਡ ਆ ਉਹ 7% ਕੰਟਰੀ ਕੋਟਾ ਹੁੰਦਾ, ਉਹਦੇ ਤੇ ਵੀ 7% ਤੋਂ ਵੱਧ ਇੱਕ ਗਿਵਨ ਈਅਰ ਨਹੀਂ ਵੀਜ਼ੇ ਹੋ ਸਕਦੇ ਕਿਸੇ ਕੰਟਰੀ ਨੂੰ ਇਸ਼ੂ, ਤੇ ਇੰਡੀਆ ਦੇ ਜਿਹੜੇ ਬਹੁਤ ਛੇਤੀ ਭਰ ਜਾਂਦੇ। ਇਹਦੇ ਕਰਕੇ ਕਈ ਤੁਸੀਂ ਫੋਰਮਸ ਇੰਡੀਆ ਦੇ ਵਿੱਚ ਦੇਖ ਲਓ ਕਿ ਜਿਹੜੇ ਅੱਜ ਦੇ ਦਿਨ ਵਿੱਚ H1B ਅਪਲਾਈ ਕਰ ਰਹੇ ਆ, ਉਹਨਾਂ ਦੀ ਜਿਹੜੀ ਪ੍ਰੋਜੈਕਟਡ ਗ੍ਰੀਨ ਕਾਰਡ ਮਿਲਣ ਦੀ ਡੇਟ ਆ ਸ਼ਾਇਦ 140 ਸਾਲ ਤੱਕ ਵੀ ਪਹੁੰਚੀ ਹੋਈ ਆ। ਇਦਾਂ ਹੀ ਸਹੀ ਇਹਦਾ ਮਤਲਬ ਕਿ ਮਿਲਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਆ। ਸੋ ਪਰ ਇਹ ਗੱਲਾਂ ਸਾਰੀ ਕਰਨ ਦਾ ਇੱਥੇ ਮਕਸਦ ਇਹ ਹੈ ਕਿ ਇਹਦੇ ਹੋਣ ਦੇ ਬਾਵਜੂਦ ਵੀ ਜਿਹੜੇ ਉਹ ਲੋਟਰੀ ਸਿਸਟਮ ਆ ਜਿਹਨੂੰ ਵਿਚ ਇਜ਼ ਸੈਟ ਟੂ ਚੇਂਜ, ਉਹਦੇ ਵਿੱਚ ਜਿਹੜਾ ਵੀਜ਼ਾ ਹੁੰਦਾ ਉਹ ਅਪਲਾਈ ਕਰਨ ਦੇ ਵਿੱਚ ਤਕਰੀਬਨ 3.5-4 ਲੱਖ ਤੱਕ ਵੀ ਕਈ ਸਾਲਾਂ ਦੇ ਵਿੱਚ ਲੋਕੀ ਅਪਲਾਈ ਕਰਦੇ ਆ। ਸੋ ਇੰਡੀਆ ਦੇ ਵਿੱਚ ਤੇ ਬਾਕੀ ਮੁਲਕਾਂ ਦੇ ਵਿੱਚ ਇਹਦੀ ਡਿਮਾਂਡ ਆ ਜਿਹੜੀ ਵੀਜ਼ਾ ਦੀ ਬਹੁਤ ਜ਼ਿਆਦਾ। ਉਹਦਾ ਪ੍ਰਾਇਮਰੀ ਸਾਨੂੰ ਪਤਾ ਇੱਕ ਕਾਰਨ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਜਾਂ ਹੁਣ ਵੀ, ਇੱਕ ਤੇ ਹੈਗਾ ਡੂਅਲ ਇੰਟੈਂਟ ਵੀਜ਼ਾ, ਇਹਦੇ ਨਾਲ ਤਾਂ ਪੈਥ ਟੂ ਸਿਟੀਜ਼ਨਸ਼ਿਪ ਆ, ਤੇ ਉਹਦੇ ਤੋਂ ਵੀ ਪਹਿਲਾਂ ਪੈਥ ਟੂ ਸਿਟੀਜ਼ਨਸ਼ਿਪ ਤੋਂ ਵੀ ਪਹਿਲਾਂ ਇਹ ਹਾਈ ਪੇਇੰਗ ਜੌਬਸ ਆ ਇਹਦੇ ਵਿੱਚ ਮਿਲਦੀਆਂ। ਸੋ ਔਨ ਐਵਰੇਜ ਆਪਾਂ ਕਈ ਕੇਸਿਸ ਵਿੱਚ ਦੇਖਿਆ ਕਿ $2 ਮਿਲੀਅਨ ਪਰ ਈਅਰ ਜਿਹੜਾ H1B ਦੇ ਉੱਤੇ ਵੀ ਲੋਕੀ ਕਮਾ ਰਹੇ ਹੁੰਦੇ ਆ। ਪੈਕੇਜ ਹੁੰਦਾ $2 ਮਿਲੀਅਨ ਪਰ ਈਅਰ। ਸਿਲਿਕਨ ਵੈਲੀ ਦੀ ਆਪਾਂ ਗੱਲ ਕਰੀਏ ਤੇ ਖਾਸ ਤੌਰ ਤੇ AI ਦੇ ਨਾਲ ਫੀਲਡ ਦੇ ਨਾਲ ਰਿਲੇਟਡ ਗੱਲ ਕਰੀਏ ਤੇ ਰਾਜ ਕਰਨੀ ਕੋਈ ਏਡੀ ਵੱਡੀ ਗੱਲ ਨਹੀਂ ਕਿ AI ਇੰਜੀਨੀਅਰਸ ਜਿਹੜੇ ਆ ਡਿਮਾਂਡ ਦੇ ਵਿੱਚ ਆ ਤੇ ਉਹਨਾਂ ਦੀ ਜਿਹੜਾ ਕੰਪਨਸੇਸ਼ਨ ਐਨੂਅਲ ਉਹ $1 ਮਿਲੀਅਨ ਤੋਂ ਜ਼ਿਆਦਾ। ਤੇ ਹੁਣ ਉਹਦੇ ਵਿੱਚ ਇਹ ਆ ਕਿ ਫਿਊਚਰ ਸਾਨੂੰ ਸਾਰਿਆਂ ਨੂੰ ਪਤਾ, ਭਾਵੇਂ ਕਿ ਇਹਦੇ ਜਿਹੜੇ ਜੋ ਫਰਾਈਡੇ ਨੂੰ ਅਨਾਉਂਸਮੈਂਟ ਹੋਈ ਸੀ ਓਵਰ ਦਾ ਵੀਕਐਂਡ, ਉਹ ਅਗਲੇ ਦਿਨ ਕੁਛ ਘੰਟਿਆਂ ਬਾਅਦ ਉਹਦੇ ਕਾਫੀ ਹਿੱਸੇ ਨੂੰ ਰੋਲ ਬੈਕ ਕਰ ਲਿਆ ਗਿਆ ਸੀ। ਪਰ ਇੱਕ ਗੱਲ ਤਾਂ ਪੱਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਿਹੜਾ ਚਿਹਰਾ ਮੁਹਾਂਦਰਾ ਹੈਗਾ ਵੀਜ਼ਾ ਤੋਂ ਬਦਲ ਜਾਣਾ।
ਇੱਕ ਚੀਜ਼ ਜਿਹੜੀ ਸਥਾਈ ਰਹੀ ਆ ਸਾਰੇ ਵੀਜ਼ਾ ਦੇ ਵਿੱਚ ਉਹ ਇਹ ਹੈ ਕਿ $1,00,000 ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਵਨ ਟਾਈਮ ਫੀਸ ਐਪਲੀਕੇਸ਼ਨ ਦੇ ਨਾਲ ਜਾਊਗੀ। ਹਜੇ ਸ਼ੋਰ ਨਹੀਂ ਆ ਕਿ ਉਹ ਰਿਫੰਡੇਬਲ ਹੋਏਗੀ ਜਾਂ ਨਹੀਂ ਹੋਏਗੀ। ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ ਪੱਕੀ ਆ ਕਿ H1B ਵੀਜ਼ਾ ਜਿਹੜਾ ਬਹੁਤ ਮਹਿੰਗਾ ਹੋਣ ਜਾ ਰਿਹਾ। ਹਾਂ, ਕਾਮਰਸ ਵਾਲੇ ਜਿਹੜੇ ਸਕੱਤਰ ਸੀ ਉਦੋਂ ਤਾਂ ਕਹਿੰਦੇ ਸੀ ਵੀ ਇਹ ਹਰ ਸਾਲ ਦੀ ਆ, ਸਟਾਰਟ ਹੋਏਗਾ $6,00,000 ਵੀ ਇੱਕ ਟਾਈਮ ਦੀ, ਜਾਂ $3,00,000 ਵੀ ਰੀਨਿਊਅਲਸ ਦਾ ਵੀ ਕਹੀ ਜਾਂਦੇ ਸੀ। ਸੋ ਉਹਨਾਂ ਨੂੰ ਆਪ ਨੂੰ ਵੀ ਪਹਿਲਾਂ ਕਲੈਰਿਟੀ ਨਹੀਂ ਸੀ। ਫਿਰ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਕੈਰੋਲਿਨ ਲਿਵਿਟ ਨੇ ਆ ਕੇ ਇਹ ਕਾਫੀ ਚੀਜ਼ਾਂ ਕਲੀਅਰ ਕੀਤੀਆਂ। ਕਾਫੀ ਪੈਨਿਕ ਉਦੋਂ ਤੱਕ ਸਪਰੈਡ ਹੋ ਚੁੱਕਾ ਸੀ। ਹਾਂਜੀ, ਹਾਂਜੀ। ਚਲੋ ਉਹ ਆਪਾਂ ਦੇਖਿਆ ਹੀ ਓਵਰ ਦਾ ਵੀਕਐਂਡ ਵੱਖ-ਵੱਖ ਖਬਰਾਂ ਦੇ ਵਿੱਚ। ਪਰ ਆਪਾਂ ਆਪਣੀ ਗੱਲ ਦੇ ਉੱਤੇ ਆਉਂਦੇ ਹਾਂ ਕਿ ਇੱਕ ਚੀਜ਼ ਤਾਂ ਪੱਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ H1B ਜਿਹੜਾ ਉਹ ਚੇਂਜ ਹੋ ਰਿਹਾ। ਸੋ ਰਾਜਕਰਨ ਸਾਰੇ ਜਾਣੇ ਇੱਕ ਕਾਮਨ ਕੰਸੈਂਸਸ ਹੈ ਕਿ H1B ਵੀਜ਼ਾ ਦੇ ਨਾਲ ਸੰਬੰਧਿਤ ਜਿਹੜੇ ਫਰਾਡ ਆ ਉਹ ਕਾਫੀ ਲਿੰਕ ਹੋਏ ਆ, ਹਨਾ, ਓਵਰ ਦਾ ਪੀਰੀਅਡ ਆਫ ਟਾਈਮ ਸਾਹਮਣੇ ਆਏ ਆ। ਤੇ ਕਿਹਾ ਜਾਂਦਾ ਕਿ ਹਾਈਲੀ ਅਬਿਊਜ਼ਡ ਵੀਜ਼ਾ ਹੈਗਾ। ਤੇ ਉਹਦੇ ਨਾਲ ਪਰ ਨਾਲ ਦੇ ਨਾਲ ਇਹ ਵੀ ਸੱਚਾਈ ਹੈ ਰਾਜਕਰਨ ਕਿ ਜਿਹੜੇ ਲੋਕ H1B ਦੇ ਉੱਪਰ ਆਉਂਦੇ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਹਾਈ ਪੇਇੰਗ ਜੌਬਸ ਦੇ ਵਿੱਚ ਕੰਮ ਕਰਕੇ ਉਹਨਾਂ ਕਈ ਕੰਪਨੀਜ਼ ਖੋਲੀਆਂ ਕਈ, ਤੇ ਕਈ ਕੰਪਨੀਜ਼ ਦੇ ਉੱਤੇ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਆ। ਇਹਨਾਂ ਦੇ ਵਿੱਚ ਆਪਣੇ ਮਾਈਕਰੋਸਾਫਟ ਦੇ CEO ਵਗੈਰਾ ਤੁਸੀਂ ਦੇਖ ਸਕਦੇ ਹੋ, ਜਾਂ ਹੋਰਾਂ ਕੰਪਨੀਜ਼ ਦੇ CEOs ਵੀ ਤੁਸੀਂ ਦੇਖ ਸਕਦੇ ਹੋ। ਪਰ ਆਪਾਂ ਆਪਣੀ ਕਮਿਊਨਿਟੀ ਦੀ ਬਾਰ-ਬਾਰ ਗੱਲ ਕਰਦੇ ਹਾਂ ਕਿ ਸਾਰੇ ਸਿਸਟਮ ਦੇ ਵਿੱਚ ਸਾਰੀ ਜਿਹੜੀ ਕਨਵਰਸੇਸ਼ਨ ਆ ਉਹ 'ਚ ਆਪਾਂ ਨੂੰ ਕਿੱਥੋਂ ਲਾਹਾ ਲੈ ਸਕਦੇ ਜਾਂ ਬੈਨੀਫਿਟ ਲੈ ਸਕਦੇ ਹਾਂ। ਉਹ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਮੈਨੂੰ ਜੋ ਦੇਖਣ ਨੂੰ ਲੱਗਦਾ, ਬਾਕੀ ਜੇ ਹੋਰ ਐਡਮਿਨਿਸਟ੍ਰੇਸ਼ਨ ਯੂ-ਟਰਨ ਹੀ ਪੂਰਾ ਮਾਰ ਲੈਂਦੀ ਹੈ ਤੇ ਫਿਰ ਤਾਂ ਗੱਲ ਵੱਖਰੀ ਆ। ਪਰ ਜੋ ਦੇਖਣ ਨੂੰ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਫੋਰਨ ਵਰਕਰਸ ਆ ਹਾਈਲੀ ਸਕਿਲਡ, ਉਹਨਾਂ ਦੀ ਇਸ ਮੁਲਕ ਵਿੱਚ ਕਮੀ ਹੋਊਗੀ। ਤੇ ਰਾਜਕਰਨ ਇੱਕ ਗੁੱਡ ਓਪਰਚੁਨਿਟੀ ਹੈਗੀ ਹੈ ਕਿਉਂਕਿ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਦੇਖਦੇ ਹਾਂ ਕਿ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ H1B ਦੀ ਸ਼ਮੂਲੀਅਤ ਬਹੁਤ ਘੱਟ ਆ, ਹੈ ਨਾ। ਘੱਟ ਨੇ ਵਾਕਈ। ਜ਼ਿਆਦਾ ਲੋਕ ਸਾਡੇ ਫੈਮਿਲੀ ਦੇ ਤੌਰ 'ਤੇ ਇੱਥੇ ਆਉਂਦੇ ਆ, ਜਾਂ ਅਸਾਈਲਮ ਦੇ ਤੌਰ ਦਾ ਤਰੀਕਾ ਲੈ ਕੇ ਆਉਂਦੇ ਆ, ਰਾਈਟ, ਜਾਂ ਹੋਰ ਤਰੀਕੇ। ਪਰ H1B ਦੇ ਵਿੱਚ ਜੇ ਅਸੀਂ ਵੇਖੀਏ ਤਾਂ ਮੈਨੂੰ ਲੱਗਦਾ ਕਿ ਹੈਗੇ ਆ, ਪਰ ਬਹੁਤ ਘੱਟ ਆ। ਲੈਸ ਦੈਨ ਮੇਬੀ 5% ਹੋਣ ਓਵਰਆਲ। ਮੇਰੇ ਕੋਲ ਕੋਈ ਪੂਰੀ ਡੇਟਾ ਤਾਂ ਨਹੀਂ ਪਾਪੂਲੇਸ਼ਨ ਹੈ, ਦੇ ਪਰ ਬੇਸਡ ਔਨ ਜੋ ਆਪਾਂ ਇੰਡਸਟਰੀ ਜਾਂ ਕੁਝ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਆ ਉਹ 'ਚ ਕਨਵਰਟ ਹੋ ਜਾਂਦੇ ਆ, ਤੇ ਜਾਂ ਸਟੂਡੈਂਟ ਵੀਜ਼ੇ ਵੀ ਕੰਪੈਰੀਟਿਵਲੀ ਪੰਜਾਬ ਤੋਂ ਘੱਟ ਆ। ਨੇ। ਹਾਂਜੀ, ਸਟੂਡੈਂਟ ਜ਼ਿਆਦਾ ਜਿਹੜੇ ਪੰਜਾਬੀ ਉਹ ਕੈਨੇਡਾ ਵਗੈਰਾ ਨੂੰ ਜਾਂਦੇ ਆ। ਤੇ ਕਿਉਂਕਿ ਇੱਥੇ ਜਿਹੜਾ ਪਾਰਟ ਐਂਟਰੀ ਹੈਗਾ, ਆਈਲੈਟਸ ਕਰਨਾ, GRE ਕਰਨਾ, ਐਡਮਿਸ਼ਨ ਲੈਣੀ ਆ, ਉਹ ਇੱਕ ਖੰਡੇ ਦੀ ਤਾਰ ਤੇ ਤੁਰਨ ਵਰਗਾ ਹੀ ਹੁੰਦਾ। ਹਾਂ, ਔਖਾ ਤੇ ਕੰਮ। ਆਪਣੇ ਲੋਕੀ ਜਿਹੜੇ ਆ ਸੌਖਾ ਰਾਹ ਰਸਤਾ ਕੰਪੈਰੀਟਿਵਲੀ ਲੱਭਦੇ ਆ। ਅੱਜ ਤੋਂ 20 ਸਾਲ ਪਹਿਲਾਂ ਗੱਲ ਵੱਖਰੀ ਸੀ, ਪਰ ਜੋ ਅੱਜ ਦੇ ਅਸੀਂ ਸਿਨੈਰੀਓ ਦੀ ਗੱਲ ਕਰਦੇ ਹਾਂ, ਹਨਾ। ਤੇ ਉਹਦੇ ਵਿੱਚ ਪਰ ਇਹ ਆ ਵੀ ਹੁਣ ਦੇਖੋ ਸਭ ਕੁਛ ਬਦਲ ਰਿਹਾ ਵਾ, ਤੇ ਉਹਦੇ ਵਿੱਚ ਆਪਾਂ ਦੇ ਬੱਚੇ ਆ ਖਾਸ ਤੌਰ 'ਤੇ ਇੱਥੇ, ਚਲੋ ਜਿਹੜੇ ਫਸਟ ਜਨਰੇਸ਼ਨ ਇੱਥੇ ਆਏ ਆ, ਜਿੱਦਾਂ ਵੀ ਆਏ ਆ, ਜੇ ਉਸ ਤਰੀਕੇ ਦੇ ਨਾਲ ਉਹ ਟੈਕ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਸੀ ਜਾਂ ਪ੍ਰੋਫੈਸ਼ਨਲ ਫੀਲਡ 'ਚ ਉੱਦਾਂ ਦੀ ਸ਼ਮੂਲੀਅਤ ਨਹੀਂ ਸੀ, ਤੇ ਆਹ ਇੱਕ ਗੋਲਡਨ ਓਪਰਚੁਨਿਟੀ, ਗੁੱਡ ਓਪਰਚੁਨਿਟੀ ਬਣ ਰਹੀ ਆ ਆਪਣੇ ਲੋਕਾਂ ਦੀ ਇਸ ਫੀਲਡ ਦੇ ਵਿੱਚ ਜੰਪ ਇਨ ਕਰਨ ਦੇ ਵਾਸਤੇ। ਤੇ ਆਪਾਂ ਬਾਰ-ਬਾਰ AI ਦੀ ਵੀ ਗੱਲ ਕਰਦੇ ਹਾਂ। ਚਲੋ AI ਤੋਂ ਆਪਾਂ ਸਾਈਡ ਤੇ ਵੀ ਹੋ ਜਾਈਏ, ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਫੀਲਡ ਆ ਇਮਰਜ ਹੋ ਰਹੇ ਆ। AI ਤੋਂ ਬਿਨਾਂ ਸਾਈਬਰ ਸਿਕਿਉਰਿਟੀ, ਟੈਕ ਫੀਲਡ ਦੀ ਆਪਾਂ ਗੱਲ ਕਰੀਏ ਕਿਉਂਕਿ ਆਪਾਂ ਟੈਕ ਟਾਕ ਸ਼ੋ ਆਪਣਾ। ਟੈਕ ਫੀਲਡ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ AI ਤਾਂ ਹੈ ਹੀ ਹੈ, ਸਾਈਬਰ ਸਿਕਿਉਰਿਟੀ ਆ, ਰੋਬੋਟਿਕਸ ਆ, ਰੋਬੋਟਿਕਸ ਦੇ ਨਾਲ ਇੱਕ ਕੁਆਂਟਮ ਕੰਪਿਊਟਿੰਗ ਆ ਅਗਲਾ। ਇਹ ਜਿਹੜੇ ਕੁਛ ਫੀਲਡ ਆ, ਇਹਨਾਂ ਦੀ ਜਿਹੜੀ ਜੋਬਾਂ ਹੋਣਗੀਆਂ, ਆਈ ਮੀਨ ਆਪਾਂ ਜੇ ਤੁਸੀਂ ਮਾਹਰ ਹੋ ਇਸ ਫੀਲਡ ਦੇ ਜਾਂ ਓਵਰ ਦਾ ਟਾਈਮ ਐਕਸਪੀਰੀਅੰਸ ਲੈ ਜਾਂਦੇ ਹੋ, ਤੇ ਆ ਜਿਹੜੀ ਮੈਂ $1 ਮਿਲੀਅਨ ਪਰ ਈਅਰ ਦੀ ਗੱਲ ਕਰ ਰਿਹਾ, $1.5 ਮਿਲੀਅਨ, ਜਾਂ ਈਵਨ ਜੇ ਤੁਸੀਂ ਗੁੱਡ ਕੋਈ ਕੰਪਨੀ ਬਣਾ ਕੇ ਸੈੱਲ ਕਰਦੇ ਹੋ, ਤੇ ਤੁਹਾਡੀ ਜਿਹੜੀ ਓਪਰਚੁਨਿਟੀ $10 of ਮਿਲੀਅਨ ਦੇ ਵਿੱਚ ਜਿਹੜੀ ਤੁਹਾਡੇ ਸਾਹਮਣੇ ਆ, ਉਹ ਜਿਹੜੀ ਆ ਉਹ ਸਾਹਮਣੇ ਪਈ ਆ ਤੁਹਾਡੇ। ਹਾਂ, ਤੁਹਾਡਾ ਪੈਸ਼ਨ ਹੋਣਾ ਚਾਹੀਦਾ, ਤੇ ਇਹੀ ਮੈਨੂੰ ਇਹ ਲੱਗਦਾ ਕਿ ਡਾਇਰੈਕਸ਼ਨ ਤੇ ਪੈਸ਼ਨ ਦੀ ਕਮੀ ਰਹਿੰਦੀ ਹੈ ਆਪਣੀ ਕਮਿਊਨਿਟੀ ਵਿੱਚ। ਹਾਰਡ ਵਰਕ ਦੀ ਕੋਈ ਕਮੀ ਨਹੀਂ ਆਪਣੀ। ਸੋ ਰਾਈਟ ਡਾਇਰੈਕਸ਼ਨ ਆ, ਰਾਈਟ ਟਾਈਮ ਆ, ਰਾਈਟ ਓਪਰਚੁਨਿਟੀ ਆ, ਜ਼ਰੂਰ ਸ਼ਮੂਲੀਅਤ ਕਰੋ। ਤੇ ਮੈਨੂੰ ਇਹ ਲੱਗਦਾ ਕਿ ਜੇ ਆਪਾਂ ਥੋੜ੍ਹਾ ਜਿਹਾ ਐਜ਼ ਅ ਕਮਿਊਨਿਟੀ ਇਹਦੇ 'ਤੇ ਕਲੈਕਟਿਵ ਐਫਰਟ ਮਾਰਾਂਗੇ, ਤੇ ਆਪਾਂ ਦਾ ਕਾਫੀ ਸਰਮਾਇਆ ਜਿਹੜਾ ਬਣ ਸਕਦਾ, ਰੁਤਬਾ ਵੀ ਬਣ ਸਕਦਾ ਵਧੀਆ, ਕਿਉਂਕਿ ਇਸ ਕੈਪੀਟਲਿਸਟ ਸੁਸਾਇਟੀ ਦੇ ਵਿੱਚ ਇਹਦੇ ਕੋਲ ਕੈਪੀਟਲ ਆ, ਉਹਦਾ ਰੁਤਬਾ ਜਿਹੜਾ ਉਹ ਤਾਂ ਹੀ ਰਹਿੰਦਾ। ਡਿਸੀਜਨ ਮੇਕਿੰਗ ਦੇ ਵਿੱਚ ਤੁਹਾਡਾ ਹੱਥ ਰਹੂਗਾ, ਤੇ ਜਿਹੜੇ ਤੁਹਾਡੇ ਆਪਣੇ ਨਿੱਜੀ ਗੋਲਸ ਆ ਲਾਈਫ 'ਤੇ ਜਾਂ ਐਜ਼ ਅ ਕਮਿਊਨਿਟੀ ਗੋਲਸ ਆ ਤੁਹਾਡੇ, ਉਹਨੂੰ ਤੁਸੀਂ ਈਜ਼ੀਲੀ ਜਿਹੜਾ ਉਹ ਫੁਲਫਿਲ ਕਰ ਸਕਦੇ ਹੋ। ਸੋ ਸਾਰੇ ਜਣੇ ਹੰਬਲਾ ਮਾਰੀ। ਇਹਦੇ ਵਿੱਚ ਪੋਜ਼ੀਟਿਵ ਰਾਜਕਰਨ ਗੱਲ ਇਹ ਹੈ ਕਿ ਆਪਾਂ ਕਮਿਊਨਿਟੀ ਦੀ ਆਪਾਂ ਗੱਲ ਕਰੀਏ ਵੀ ਜਿਹੜੇ ਪਾਸੇ ਨੂੰ ਆਪਾਂ ਨੂੰ ਤੁਰ ਪੈਂਦੇ ਆ ਨਾ,
ਹੂੰ, ਉਸ ਹੂੰ, ਹੂੰ, ਪਾਸੇ ਨੂੰ ਸਾਰੇ ਜਾਣੇ ਇੱਕ ਦੂਜੇ ਨਾਲ ਵੇਖਾ-ਵੇਖੀ ਉਸ ਪਾਸੇ ਨੂੰ ਤੁਰ ਪੈਂਦੇ ਆ, ਹੂੰ, ਇਕੱਠੇ ਹੋ ਕੇ, ਸਹੀ ਹਨਾ। ਗੱਲ ਆ। ਤੇ ਹੂੰ, ਹੂੰ, ਮੈਨੂੰ ਹੂੰ, ਇਹ ਹੈ ਕਿ ਜੇ ਇੱਧਰ ਨੂੰ ਇੱਕ ਪੋਜ਼ਿਟਿਵ ਮੇਰੀ ਦਿਲੀ ਇੱਛਾ ਵੀ ਇੱਧਰ ਨੂੰ ਇੱਕ ਪੋਜ਼ਿਟਿਵ ਸਟੈਪ, ਇੱਕ ਜੰਪ ਲੋਕੀ ਮਾਰਨ ਇਕੱਠੇ ਹੋ ਕੇ, ਤੇ ਇਹਦੇ ਹੂੰ। ਵਿੱਚ ਵੀ ਮੈਨੂੰ ਲੱਗਦਾ ਵੀ ਆਪਾਂ ਇਹਨੂੰ, ਇਹ ਜਿਹੜੀ ਓਪਰਚੁਨਿਟੀ ਆ, ਇਹਨੂੰ ਆਪਾਂ ਈਜ਼ੀਲੀ ਕੈਪਚਰ ਕਰ ਸਕਦੇ ਹਾਂ। ਅੱਛਾ, ਹਰਵਿੰਦਰ ਹੁਣ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਚੱਲ ਰਹੀ ਆ ਵੀ ਫੋਰਨ ਵਰਕਰ ਨਹੀਂ, ਆਪਾਂ ਇੱਥੋਂ ਦੇ ਲੋਕਲ ਜਿਹੜੇ ਅਮਰੀਕਨਸ ਆ ਉਹਨਾਂ ਦੀ ਜੌਬ ਦੇ ਲਈ ਕਰਨਾ ਹੈ। ਆਪਣੇ ਬਹੁਤ ਸਾਰੇ ਜਿੱਦਾਂ ਤੁਸੀਂ ਗੱਲ ਕੀਤਾ ਹੁਣ H1B ਵੀਜ਼ੇ ਤੇ ਆਉਣ ਦੀ ਨਹੀਂ ਲੋੜ, ਸਿਰਫ ਆਪਣੀ ਫੀਲਡ ਚੇਂਜ ਕਰਨ ਦੀ ਲੋੜ ਆ। ਮਤਲਬ ਇਹ ਆ ਵੀ ਜਿਹੜੇ ਲੋਕ ਆਲਰੇਡੀ ਇੱਥੇ ਆ, ਜਿਹੜੇ ਨਿਆਣੇ ਪੜ੍ਹ ਰਹੇ ਆ ਸਕੂਲਾਂ 'ਚ ਕਾਲਜਾਂ 'ਚ ਆ, ਵੀ ਉਹ ਆਪਣਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਣ। ਤੇ ਜੇ ਉਹ ਇਦਾਂ ਦਾ ਸ਼ਿਫਟ ਚਾਹੁੰਦੇ ਆ ਜਾਂ ਕਰਨਾ ਚਾਹੁੰਦੇ ਆ, ਕੀ ਰਾਹ ਕੀ ਆ, ਰਸਤਾ ਕੀ ਆ ਫਿਰ? ਹਾਂਜੀ, ਸੋ ਇੱਕ ਚੀਜ਼ ਰਾਜਕਰਨ ਮੈਂ ਇਹ ਕਹਿਣਾ ਹੁੰਦਾ ਵੀ ਪੈਸੇ ਕਰਕੇ ਫੀਲਡ ਨਾ ਚੇਂਜ ਕਰੋ। ਜਿਹਦੇ ਵਿੱਚ ਤੁਹਾਡਾ ਪੈਸ਼ਨ ਹੈਗਾ ਉਸ ਪਾਸੇ ਨੂੰ ਆਪਣੇ ਨੂੰ ਰਹਿਣਾ ਚਾਹੀਦਾ, ਕਿਉਂਕਿ ਜੇ ਤੁਸੀਂ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਹੋ, ਤੇ ਜੇ ਸਵੇਰੇ ਉੱਠ ਕੇ 100 ਵਾਰੀ ਸੋਚਣਾ ਪਏ ਹਾਏ ਯਾਰ ਮੈਨੂੰ ਕੰਮ ਤੇ ਜਾਣਾ ਪੈ ਰਿਹਾ, ਤੇ ਉਹ ਮੈਨੂੰ ਲੱਗਦਾ ਕਿ ਉਹ ਗੁੱਡ ਇੱਕ ਉਹ ਨਹੀਂ ਆ। ਹਾਂ, ਹੂੰ, ਜੇ ਹੂੰ, ਤੁਸੀਂ ਹੂੰ, ਪੈਸ਼ਨੇਟ ਉਹਦੇ 'ਚ ਤੁਸੀਂ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਹੋਵੋਗੇ। ਹਾਂ, ਜੇ ਤੁਸੀਂ, ਹਾਂ, ਰੋਟੀ ਪਾਣੀ ਤੁਹਾਡਾ ਚੱਲਦਾ ਰਹੂਗਾ, ਪਰ ਇਹ ਆ ਵੀ ਜੇ ਤੁਸੀਂ ਕਿਸੇ ਫੀਲਡ 'ਚ ਐਕਸੈਲ ਕਰਨਾ, ਮੇਰਾ ਨਿੱਜੀ ਤਜਰਬਾ ਤੇ ਓਪੀਨੀਅਨ ਹੀ ਕਹਿ ਸਕਦੇ ਹਾਂ, ਜਾਂ ਜਿੰਨਾ ਕੁ ਮੈਂ ਸਿੱਖਿਆ, ਇਹ ਹੈ ਕਿ ਤੁਹਾਡਾ ਪੈਸ਼ਨ ਉਸ ਪਾਸੇ ਨੂੰ ਹੋਣਾ ਬਹੁਤ ਜ਼ਰੂਰੀ ਆ। ਹੂੰ, ਸੋ ਹੂੰ, ਇਹ ਮੇਰੀ ਅਪੀਲ ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਦੇ ਵਾਸਤੇ ਆ, ਨਵੇਂ ਜਿਨ੍ਹਾਂ ਦੇ ਬੱਚੇ ਜਿਹੜੇ ਆ ਸਕੂਲ ਦੇ ਵਿੱਚ ਆ, ਹਾਈ ਸਕੂਲ ਵਿੱਚ ਜਾ ਰਹੇ ਆ, ਯੂਨੀਵਰਸਿਟੀਜ਼ ਦੇ ਵਿੱਚ ਜਾ ਰਹੇ ਆ, ਤੇ ਉਹ ਇਸ ਪਾਸੇ ਨੂੰ ਨੰਬਰ 1 ਤੇ ਜ਼ਰੂਰ ਧਿਆਨ ਦੇਣ, ਤੇ ਨਾ ਨੰਬਰ 2 ਦੇ ਉੱਤੇ ਜਿਹੜੇ ਕੈਰੀਅਰ ਵਿੱਚ ਵੀ ਸ਼ਿਫਟ ਲੈਣਾ ਚਾਹੁੰਦੇ ਆ, ਤੇ ਉਹਨਾਂ ਦਾ ਇੰਟਰਸਟ AI ਦੇ ਵਿੱਚ ਹੈਗਾ, ਰੋਬੋਟਿਕਸ ਦੇ ਵਿੱਚ ਹੈਗਾ, ਸਾਈਬਰ ਸਿਕਿਉਰਿਟੀ, ਕੁਆਂਟਮ ਕੰਪਿਊਟਿੰਗ 'ਚ ਹੈਗਾ, ਤੇ ਉਹਨਾਂ ਨੂੰ ਜ਼ਰੂਰ ਇਸ ਪਾਸੇ ਗੌਰ ਕਰਨਾ ਚਾਹੀਦਾ। ਹੂੰ, ਸੋ ਹੂੰ, ਸਵਾਲ ਹੂੰ, ਉਹਦੇ 'ਚ ਇਹ ਆ ਕਿ ਤੁਸੀਂ ਜਿਹੜੀ ਦੂਜੀ ਗੱਲ ਕਹੀ ਕਿ ਸਿੱਖੀਏ ਕਿੱਥੋਂ? ਤੇ ਉਹ ਗੱਲ ਤੇ ਰਾਜਕਨੀਤਾ ਆਉਂਦੀ, ਹੁਣ ਵੇਖੋ ਅੱਜ ਦੇ ਸਾਡੇ ਸਾਹਮਣੇ ਇੰਨੇ ਸਾਧਨ ਸਾਡੇ ਕੋਲ ਆ। ਗੂਗਲ ਨੇ ਵੀ ਆਪਣੇ ਕੁਛ ਕੋਰਸਿਸ ਜਿਹੜੇ ਆ ਸ਼ੁਰੂ ਕੀਤੇ ਆ, ਕੋਈ ਵੀ ਜਾਣਾ ਕੰਪਿਊਟਰ AI ਦੀ ਜਾਣਕਾਰੀ ਲੈ ਸਕਦਾ, ਮਾਫ਼ ਕਰਨਾ, AI ਦੀ ਜਾਣਕਾਰੀ ਲੈ ਸਕਦਾ, ਬਿਲਕੁਲ ਬੇਸਿਕਸ ਤੋਂ ਲੈ ਕੇ ਐਡਵਾਂਸ ਕੋਰਸਿਸ ਵੀ ਫ੍ਰੀ ਆਫ ਕਾਸਟ ਮਿਲ ਰਹੇ ਆ ਉਹਨਾਂ ਹੂੰ, ਨੂੰ। ਤੇ ਖਾਸ ਤੌਰ ਤੇ ਜੇ ਤੁਹਾਡੇ ਬੱਚੇ ਯੂਨੀਵਰਸਿਟੀਜ਼ ਦੇ ਵਿੱਚ ਹੈ, ਯੂਨੀਵਰਸਿਟੀ ਦੇ ਅਕਾਊਂਟ ਤੋਂ ਲੌਗਇਨ ਹੋਣ ਕਰਕੇ ਜਿਹੜੇ AI ਟੂਲਸ ਆ, ਉਹ ਵੀ ਗੂਗਲ ਤੁਹਾਨੂੰ 1-1 ਸਾਲ ਦੇ ਲਈ ਫ੍ਰੀ ਦੇ ਰਿਹਾ। ਮੈਂ ਇੱਕ ਐਗਜ਼ਾਮਪਲ ਲਈ ਆ ਗੂਗਲ ਦੀ, ਹਨਾ। ਠੀਕ ਆ। ਉਸ ਤੋਂ ਬਾਅਦ ਚੈਟ GPT, ਈਵਨ YouTube ਦੇ ਉੱਤੇ ਇੰਨੀ ਵੀਡੀਓਜ਼ ਪਈਆਂ ਹੋਈਆਂ ਜਿਹਦੇ ਤੋਂ ਤੁਸੀਂ ਇੰਟਰੋਡਕਟਰੀ ਜਿਹੜੀ ਜਾਣਕਾਰੀ ਲੈ ਸਕਦੇ ਹੋ। ਮਿਸਾਲ ਦੇ ਤੌਰ ਦੇ ਉੱਤੇ YouTube ਇੱਕ ਐਡਾ ਵਧੀਆ ਸਾਧਨ ਆ ਰਾਜਕਰਨ ਕਿ ਹੁਣ ਦੇਖੋ ਮੇਰਾ ਫੀਲਡ ਟੈਕ ਦਾ, ਮੇਰੇ ਕੋਲ ਫਾਈਨੈਂਸ਼ੀਅਲ ਐਜੂਕੇਸ਼ਨ ਉਸ ਤਰ੍ਹਾਂ ਤਰੀਕੇ ਦੀ ਨਹੀਂ ਸੀ, ਪਰ ਕੋਵਿਡ ਦੇ ਦੌਰਾਨ ਮੈਂ ਜੋ ਸਿੱਖਣਾ ਸ਼ੁਰੂ ਕੀਤਾ YouTube ਤੋਂ ਹੀ, ਤੇ ਉਹਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਕਾफ़ੀ ਜ਼ਿਆਦਾ ਹੈਲਪ ਕੀਤਾ, ਹਾਊ ਟੂ ਮੈਨੇਜ ਵੈਲਥ ਐਂਡ ਫਾਈਨੈਂਸਿਸ, ਹੈ ਨਾ। ਮੇਰਾ ਫੀਲਡ ਨਹੀਂ ਹੈਗਾ, ਸਿੰਪਲ ਇੱਕ ਹਰ ਰੋਜ਼ 15-20 ਮਿੰਟ ਮੈਂ ਪੋਡਕਾਸਟ ਦੇਖਣੇ ਜਾਂ ਲੋਕਾਂ ਦੇ ਐਕਸਪੀਰੀਐਂਸਿਸ ਸੁਣਨੇ। ਯੂ ਨੀਡ ਟੂ ਨੋ ਕਿ ਤੁਸੀਂ ਲੱਭਣਾ ਕੀ ਆ, ਫੋਕਸ ਹੋਣਾ ਚਾਹੀਦਾ ਉਸ ਪਾਸੇ ਨੂੰ। ਤੇ ਜਿਹੜਾ ਉਹ ਤੋਂ ਚੈਟ GPT ਫ੍ਰੀ ਆ, ਹੈ ਨਾ, ਉਹਦੇ ਕਿੰਨਾ ਕੁਛ ਤੁਸੀਂ ਉੱਤੋਂ ਸਰਚ ਕਰ ਸਕਦੇ ਹੋ, ਨਾ ਵੀ ਹੂੰ, ਤੁਸੀਂ ਪੇਡ ਲੈਣਾ ਹੋਏ। ਜਿੱਥੇ ਚਾਹੋ ਉੱਥੇ ਰਾਹ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਮਰੀਕਾ ਵਿੱਚ ਖਾਸ ਤੌਰ 'ਤੇ ਉੱਤੇ ਬੈਠੇ ਹੋਏ, ਈਵਨ ਕੈਨੇਡਾ ਵਿੱਚ, ਜਿਹੜਾ ਕਿ ਰਿਸੋਰਸ ਰਿਚ ਨੇਸ਼ਨਸ ਆ, ਤੁਹਾਡੇ ਕੋਲ ਹੂੰ, ਨਹੀਂ ਵੀ ਕੰਪਿਊਟਰ ਹੈਗਾ, ਤੁਸੀਂ ਤੁਹਾਡੀ ਲਾਇਬ੍ਰੇਰੀ ਵਿੱਚ ਤੁਹਾਨੂੰ ਕੰਪਿਊਟਰ ਮਿਲ ਜਾਂਦਾ। ਫ੍ਰੀ ਰਿਸੋਰਸਿਸ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਹੈ ਨਾ। ਤੇ ਇਹ ਸਾਰੇ ਕਾਸੇ ਦੇ ਵਿੱਚ ਜੇ ਨਹੀਂ ਵੀ ਹੈ ਤਾਂ ਸਾਨੂੰ ਈਮੇਲ ਵੀ ਕਰ ਸਕਦੇ ਹੋ, ਜੇ ਕਿਸੇ ਨੂੰ, ਹੈ ਨਾ, ਡਾਇਰੈਕਸ਼ਨ ਕੋਈ ਚਾਹੀਦੀ ਹੈ ਇਸ ਸੰਬੰਧ ਦੇ ਵਿੱਚ, ਤੇ info@punjabiradio.usa.com ਦੇ ਉੱਤੇ ਈਮੇਲ ਕਰ ਦਿਓ, ਆਪਾਂ ਵੀ ਤੁਹਾਨੂੰ ਰਿਸੋਰਸਿਸ ਜਿਹੜੇ ਆ ਉਹ ਸ਼ੇਅਰ ਕਰ ਸਕਦੇ ਹਾਂ। ਜੀ, ਬਿਲਕੁਲ। ਸੋ ਪਰ ਇਹ ਮੌਕਾ ਹੈ, ਗੁੱਡ ਓਪਰਚੁਨਿਟੀ ਆ, ਜਿੱਦਾਂ ਹਰਵਿੰਦਰ ਨੇ ਕਿਹਾ ਵੀ ਜੇ ਤੁਸੀਂ ਆਲਰੇਡੀ ਇਸ ਪਾਸੇ ਵੱਲ ਨੂੰ ਹੈਗੇ ਆ ਜਾਂ ਤੁਸੀਂ ਸੋਚ ਰਹੇ ਆ, ਤਾਂ ਥੋੜ੍ਹਾ ਬਹੁਤਾ ਹੱਥ ਪੱਲਾ ਜਿਹੜਾ ਉਹ ਮਾਰੋ, ਤੇ ਮੌਕਾ ਇਸ ਦੇ ਵਿੱਚ 100% ਜਿਹੜਾ ਉਹ ਬਣ ਰਿਹਾ ਆ ਤੁਹਾਡੇ ਸਾਹਮਣੇ, ਜਿਹੜਾ ਉਹ ਆ ਰਿਹਾ, ਓਪਰਚੁਨਿਟੀ ਨੌਕ ਕਰ ਰਹੀ ਆ, ਤੇ ਉਸ ਦਾ ਫਾਇਦਾ ਲੈਣਾ ਆਪਣੇ ਜਿਹੜਾ ਹੁਣ ਹੱਥ ਦੇ ਵਿੱਚ ਹੈਗਾ ਆ। ਸੋ ਹਰਵਿੰਦਰ, ਇਹ ਤਾਂ ਹੁਣ H1B ਦਾ ਇਹ ਜਿਹੜਾ ਉਹ ਚੱਲ ਰਿਹਾ, ਇੱਕ ਤੇ ਓਪਰਚੁਨਿਟੀ ਆ। ਸਿਲੀਕਨ ਵੈਲੀ ਦੇ ਲੀਡਰਸ ਕੀ ਕਹਿ ਰਹੇ ਆ ਇਸ ਪੂਰੇ ਸਾਗਾ ਨੂੰ ਲੈ ਕੇ? ਆਪਾਂ ਨੂੰ ਇਹ ਪਤਾ ਵੀ ਨਜ਼ਦੀਕੀ ਤੇ ਹੈਗੀ ਐਡਮਿਨਿਸਟ੍ਰੇਸ਼ਨ ਦੇ ਤੱਕ, ਉਹਨਾਂ ਦੀ ਖਾਸ ਕਰਕੇ JD ਵੈਂਸ ਹੋਣਾ ਤੱਕ, ਬਹੁਤ ਸਾਰੇ ਜਿਹੜੇ ਵੈਂਚਰ ਕੈਪੀਟਲਿਸਟ ਦੇ ਹੈਵ ਹਿਜ਼ ਈਅਰ। ਸੋ ਕੀ ਹਾਂਜੀ, ਕੀ ਤੁਹਾਨੂੰ ਲੱਗਦਾ, ਕੀ ਰਹੇ, ਜਾਂ ਸਿਲੀਕਨ ਵੈਲੀ ਵਾਲੇ ਕੀ ਕਹਿ ਰਹੇ ਆ ਇਸ ਪੂਰੇ H1B ਵਾਲੇ ਨੂੰ ਲੈ ਕੇ? ਦੇਖੋ ਮਿਕਸਡ ਹੀ ਆ। ਮੈਨੂੰ ਲੱਗਦਾ ਕਿ ਕੀ ਉਹ ਪਬਲਿਕਲੀ ਕਹਿ ਰਹੇ ਆ ਐਟ ਦਿਸ ਪੁਆਇੰਟ ਆਫ ਟਾਈਮ ਐਡਾ ਮੈਟਰ ਨਹੀਂ ਕਰਦਾ, ਕਿਉਂਕਿ ਜੋ ਉਹਨਾਂ ਕਰਨਾ ਸੀ ਮੈਨੂੰ ਲੱਗਦਾ ਕਿ ਉਹਨਾਂ ਬੈਕ ਐਂਡ ਦੇ ਉੱਤੇ ਕਰ ਲਿਆ, ਹੈ ਹੂੰ, ਨਾ।
ਪ੍ਰੈਸ਼ਰ ਜਿਹੜਾ ਪਾਉਣਾ ਸੀ ਪਾ ਲਿਆ, ਕਿਉਂਕਿ ਡੈਫੀਨਿਟਲੀ ਜਿੱਦਾਂ ਤੁਸੀਂ ਕਿਹਾ ਕਿ H1B ਇੱਕ ਕਾਈਂਡ ਆਫ ਬੈਕਬੋਨ ਨਹੀਂ ਤੇ ਇੱਕ ਬੋਨ ਤਾਂ ਹੈਗੀ ਹੈ ਨਾ ਇਸ ਪੂਰੇ ਈਕੋਸਿਸਟਮ ਦੀ। ਤੇ ਉਹਦੇ ਕਰਕੇ ਜੋ ਉਹਨਾਂ ਕਰਨਾ ਸੀ ਉਹ ਬੈਕ ਐਂਡ ਦੇ ਉੱਤੇ ਕਰ ਲਿਆ, ਤੇ ਆਪਾਂ ਨੂੰ ਫਰੰਟ ਐਂਡ ਦੇ ਉੱਤੇ ਕੀ ਬਿਆਨ ਆਉਂਦੇ ਆ ਕੀ ਨਹੀਂ ਆਉਂਦੇ ਉਹ ਮੈਟਰ ਨਹੀਂ ਕਰਦਾ। ਆਉਣ ਵਾਲੇ ਦਿਨਾਂ 'ਚ ਜਿਹੜੀ ਸਿਚੁਏਸ਼ਨ ਆ ਕਾਫੀ ਕਲੀਅਰ ਹੋ ਜਾਏਗੀ। ਠੀਕ ਹੈ। ਅੱਛਾ, ਅੱਗੇ ਆਪਾਂ ਹੁਣ ਚੱਲਦੇ AI ਦੀਆਂ ਗੱਲਾਂ ਵੀ ਜਿਹੜੀਆਂ ਆਪਾਂ ਕਰਦੇ ਹਾਂ। NVIDIA ਦੇ ਵਿੱਚ $100 ਬਿਲੀਅਨ ਦੀ ਇਨਵੈਸਟਮੈਂਟ, Oracle ਦਾ ਵੀ ਇਸ ਦੇ ਵਿੱਚ ਨਾਂ ਆਇਆ। ਹੁਣ NVIDIA ਦੀ ਜਿਹੜੀ ਉਹ ਆ ਰਹੀ ਆ ਓਪਨ AI ਨੂੰ ਜਿਹੜਾ ਉਹ ਲੈ ਕੇ, ਓਪਨ AI ਰਿਪੋਰਟ ਕਰ ਰਿਹਾ ਵੀ 700 ਮਿਲੀਅਨ ਵੀਕਲੀ ਚੈਟ GPT ਦੇ ਯੂਜ਼ਰ ਆ। ਸੋ ਇਹ ਨੰਬਰ ਹੋਲਡ ਅਪ ਕਰ ਰਹੇ ਆ ਜੋ ਚੈਟ GPT ਕਰ ਰਿਹਾ ਆ, ਜਾਂ AI ਦੇ ਸੰਬੰਧਿਤ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆ ਰਹੀਆਂ ਆ। ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ, ਸੋ ਕਾਫੀ ਕੁਛ ਪਾਸੇ ਨੂੰ ਮਨੀ ਫਨਲ ਹੋ ਕੇ ਇੱਥੇ ਪਹੁੰਚ ਰਹੀ ਹੈ। ਬਿਲਕੁਲ। ਸੋ ਵੇਖੋ ਚੈਟ GPT ਤੇ 700 ਮਿਲੀਅਨ ਹੈ ਨਾ ਯੂਜ਼ਰ, ਇੱਕ ਵੱਡਾ ਨੰਬਰ ਹੋ ਜਾਂਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਕਿੰਨੇ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਆ ਉਹ ਚੈਟ GPT ਨੂੰ ਯੂਜ਼ ਕਰਦੇ ਆ, ਉਹਦਾ ਲਾਹਾ ਲੈਂਦੇ ਆ। ਸੋ ਇਹ ਤੋਂ ਕੰਪਨੀ ਦੀ ਜਿਹੜੀ ਇੰਪੋਰਟੈਂਸ ਉਹ ਪਤਾ ਲੱਗਦੀ ਆ, ਤੇ ਉਸ ਇੰਪੋਰਟੈਂਸ ਨੂੰ ਲੈ ਕੇ ਸਾਰੇ ਜਣੇ ਸਾਰਿਆਂ ਨੂੰ ਪਤਾ ਵੀ ਇਟਸ ਪਾਰਟ ਆਫ ਗਰੋਇੰਗ ਈਕੋਸਿਸਟਮ ਹੈ ਨਾ। ਸਭ ਤੋਂ ਪਹਿਲਾਂ ਚੈਟ GPT ਰਿਲੀਜ਼ ਕਰਕੇ ਤੋਂ ਬਾਅਦ ਹੋਰ ਵੀ ਕਾਫੀ ਸਿਮਿਲਰ ਟੂਲ ਆਏ, ਪਰ ਟਾਈਮ ਟੂ ਮਾਰਕੀਟ ਇਹਨਾਂ ਦੀ ਵਧੀਆ ਸੀ। ਸੋ ਉਹਦੇ ਕਰਕੇ ਇੰਪੋਰਟੈਂਟ ਕੰਪਨੀ ਦੇ ਵਿੱਚ ਸਾਰੇ ਇਨਵੈਸਟ ਕਰਨਾ ਚਾਹੁੰਦੇ ਆ, ਹੈ ਨਾ। ਸੋ ਕੰਪਨੀਜ਼ ਨੈਗੋਸ਼ੀਏਟ ਕਰਦੀ ਆ, ਦੈਟਸ ਅ ਰੂਲ ਆਫ ਬਿਜ਼ਨਸ, ਕਿ ਅਸੀਂ ਇਨਵੈਸਟ ਕਰਦੇ ਹਾਂ, ਤੁਸੀਂ ਸਾਨੂੰ ਕੀ ਦਿਓ। ਨਾਲ ਦੇ ਨਾਲ ਇੱਕ ਵੱਡਾ ਜਾਇੰਟ ਜਿਹੜਾ ਇਸ ਪੂਰੇ ਸਿਸਟਮ ਦੀ AI ਸਿਸਟਮ ਦੀ ਬੈਕਬੋਨ NVIDIA, ਜਸਟ ਬਿਕਾਜ਼ ਉਹਨਾਂ ਦੇ GPUs ਆ ਜਿਹਦੇ ਉੱਤੇ ਸਾਰੇ ਕੰਪਿਊਟਰ ਸਿਸਟਮ ਰਨ ਹੁੰਦੇ ਆ। ਸੋ ਇਹਨਾਂ ਦੀ ਕੋਲੈਬੋਰੇਸ਼ਨ ਦੇ ਵਿੱਚ ਰਾਜਕਨ $100 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ NVIDIA ਨੇ ਕਿਹਾ ਕਿ ਅਸੀਂ ਓਪਨ AI ਦੇ ਵਿੱਚ ਕਰਾਂਗੇ, ਠੀਕ ਆ। ਸੋ ਇਹ ਸਟ੍ਰੈਟੇਜਿਕ ਪਾਰਟਨਰਸ਼ਿਪ ਉਹਨਾਂ ਕਿਹਾ ਸਾਡੀ ਹੈਗੀ ਆ, ਕਿ ਜਿਹੜਾ ਆਪਾਂ ਨਵਾਂ ਇਨਫਰਾਸਟ੍ਰਕਚਰ ਡਿਪਲੋਏ ਕਰਾਂਗੇ, ਉਹਦੇ ਵਿੱਚ ਜਿਹੜੀ $100 ਬਿਲੀਅਨ ਜਿਹੜੀ ਇਨਵੈਸਟਮੈਂਟ ਆ ਓਪਨ AI ਵਿੱਚ NVIDIA ਕਰੇਗਾ। ਹੁਣ ਦੇਖੋ ਤੁਸੀਂ ਗੱਲ ਪਹਿਲਾਂ ਕੀਤੀ ਵੀ ਇਹ ਜਿਹੜੀ ਗੱਲਾਂ ਬਾਤਾਂ ਇਸ ਪਾਸੇ ਨੂੰ ਕਾਫੀ ਚੱਲ ਰਹੀਆਂ, ਤੇ ਮੈਂ ਕਹਿੰਦਾ ਸੀ ਕਿ ਇਟਸ ਅ ਪਾਰਟ ਆਫ ਡੀਲ ਮੇਕਿੰਗ ਹੈ ਨਾ, ਇਟਸ ਅ ਪਾਰਟ ਆਫ ਬਿਜ਼ਨਸ। ਸੋ ਉਹਦੇ ਵਿੱਚ ਡੈਵਿਲ ਲਾਈਜ਼ ਇਨ ਡੀਟੇਲਸ, ਤੇ ਉਹਦੇ ਵਿੱਚ ਇਹ ਆਪਾਂ ਦੇਖੀਏ ਕਿ ਜਿਹੜਾ 10 ਗੀਗਾਵਾਟ ਹਿਊਜ ਹੈ ਨਾ, ਬਹੁਤ ਵੱਡਾ 10 ਗੀਗਾਵਾਟ ਦਾ ਜਿਹੜਾ AI ਡੇਟਾ ਸੈਂਟਰਸ ਆ ਉਹ ਓਪਨ AI ਜਿਹੜਾ ਉਹ ਬਣਾਉਣ ਜਾ ਰਿਹਾ। ਜਦੋਂ ਸਾਨੂੰ ਪਤਾ ਵੀ ਡੇਟਾ ਸੈਂਟਰ ਬਣਾਉਂਦੇ ਆ ਤੇ ਉਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਆ ਉਹ ਹੁੰਦੀ ਕੰਪਿਊਟ। ਸੋ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਵਿੱਚ ਇਹ ਆ ਕਿ ਜਿਹੜਾ NVIDIA ਦੇ ਜਿਹੜਾ ਚਿਪ ਹੋਣਗੇ, ਉਹ ਜਿਹੜੇ GPUs ਹੋਣਗੇ ਉਹ ਵਰਤੇ ਜਾਣਗੇ, ਠੀਕ ਆ। ਸੋ ਇਹਨਾਂ ਦੋਹਾਂ ਪਾਸੇ ਉਹਨਾਂ ਨੂੰ ਫਾਇਦਾ ਹੋ ਗਿਆ ਨਾ। ਇੱਕ ਨੂੰ ਤਾਂ ਫਾਇਦਾ ਇਹ ਹੋ ਗਿਆ ਕਿ ਉਹਨੇ ਉਹਦਾ ਲਾਹਾ ਲਿਆ ਕਿ ਇਹ ਆਪਣੀ ਸਪਲਾਈ ਚੇਨ ਸਿਕਿਉਰ ਕਰ ਲਈ NVIDIA ਦੀ। NVIDIA ਨੇ ਫਾਇਦਾ ਕੀ ਹੋਇਆ ਵੀ ਉਹ ਜਿਹੜੀ ਯੂਨੀਵਰਸਿਟੀ ਆ ਆਪਣੀ ਕਸਟਮਰ ਜਿਹੜਾ ਉਹਨੂੰ ਸਿਕਿਉਰ ਕੀਤਾ, ਰਾਈਟ। ਸੋ ਵਿਨ ਵਿਨ ਰਿਲੇਸ਼ਨਸ਼ਿਪ ਹੋ ਗਈ ਦੋਹਾਂ ਦੀ। ਤੇ ਜਿਹੜਾ ਪਹਿਲਾ ਇਹਨਾਂ ਚੋਂ ਫਸਟ ਗੀਗਾਵਾਟ ਦਾ ਜਿਹੜਾ ਡੇਟਾ ਸੈਂਟਰ 2026 ਦੇ ਅਖੀਰ ਵਿੱਚ ਜਿਹੜਾ ਪਬਲਿਕ ਹੋਏਗਾ, ਤੇ ਉਹ ਯੂਜ਼ ਕਰੇਗਾ NVIDIA ਦਾ ਜਿਹੜਾ ਨਵਾਂ ਪਲੇਟਫਾਰਮ ਆ ਜਿਹਨੂੰ ਵੇਰਾ ਰੂਬਿਨ ਕਹਿੰਦੇ ਆ, ਉਹਦੇ ਨਾਲ ਆਏਗਾ ਨਵਾਂ। ਸੋ ਬੇਸਿਕਲੀ ਇਹ ਦੋਵੇਂ ਇੱਕ ਦੂਜੇ ਦੇ ਨਾਲ ਜਿਹੜੇ ਆ ਸਟ੍ਰੈਟੇਜਿਕਲੀ ਟਾਈ ਹੋ ਗਏ ਆ। ਓਪਨ NVIDIA ਨੇ ਕਿਹਾ ਕਿ ਜਿਹੜਾ ਓਪਨ AI ਨੇ ਕਿਹਾ ਕਿ ਜਿਹੜੇ ਓਪਨ AI ਬਾਏ ਦ ਵੇ ਚੈਟ GPT ਦੀ ਪੇਰੈਂਟ ਕੰਪਨੀ ਆਪਾਂ ਬਾਰ-ਬਾਰ ਨਾਂ ਲੈਂਦੇ ਆ। ਸੋ ਓਪਨ AI ਨੇ ਕਿਹਾ ਕਿ NVIDIA ਨੂੰ ਕੈਸ਼ ਦਊਗਾ ਜਿਹੜੇ ਉਹ ਚਿਪਸ ਜਾਂ ਸਿਸਟਮਸ ਮਤਲਬ ਕੰਪਿਊਟ ਉਹਨੂੰ ਦੇਗਾ, ਉਹਦੇ ਆਪਾਂ ਕੈਸ਼ ਪੇ ਕਰਾਂਗੇ, ਤੇ NVIDIA ਜਿਹੜਾ ਵਾ ਉਹ ਨਾਨ ਕੰਟਰੋਲਿੰਗ ਸ਼ੇਅਰ ਓਪਨ AI ਦੇ ਐਕਵਾਇਰ ਕਰੇਗਾ, ਠੀਕ ਹੈ। ਸੋ ਬੇਸਿਕਲੀ ਜੋ ਉਹ ਗਰੋ ਕਰੇਗੀ ਕੰਪਨੀ, ਉਹਦਾ ਜਿਹੜਾ ਲਾਹਾ ਵਾ ਉਹ NVIDIA ਨੂੰ ਮਿਲੇਗਾ। ਸੋ ਪ੍ਰੈਫਰਡ ਸਟ੍ਰੈਟੇਜਿਕ ਕੰਪਿਊਟਰ ਤੇ ਨੈਟਵਰਕਿੰਗ ਪਾਰਟਨਰ ਬਣੇਗਾ। ਸੋ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੀ ਆਪਣੇ ਨਾਲ ਜਿਹੜੀ ਸਪਲਾਈ ਚੇਨ ਆ ਓਪਨ AI ਨੇ ਸਿਕਿਉਰ ਕਰ ਲਈ, ਤੇ NVIDIA ਨੇ ਜਿਹੜਾ ਉਹ ਕਸਟਮਰ ਸਿਕਿਉਰ ਕਰ ਲਿਆ ਆਪਣਾ, ਠੀਕ ਆ। ਪਰ ਤੁਸੀਂ ਇਹ ਦੇਖੋ ਰਾਜਕਰਨ ਕਿ ਪਾਰਟ ਆਫ ਡੀਲ ਮੇਕਿੰਗ ਹਮੇਸ਼ਾ ਇਹ ਹੁੰਦੀ ਕਿ ਲੋਕੀ ਇਹ ਆਪਣਾ ਪਲਾਨ A ਕੀ ਆ, ਪਲਾਨ B ਕੀ ਆ, ਪਲਾਨ C ਕੀ ਆ ਕੰਪਨੀਜ਼ ਦਾ, ਉਹਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਧਿਆਨ ਹੁੰਦਾ। ਸੋ ਇਹਦੇ ਵਿੱਚ ਥੋੜੇ ਦਿਨ ਪਹਿਲਾਂ ਆਪਾਂ ਨਿਊਜ਼ ਵਿੱਚ ਇਹ ਦੇਖਿਆ ਕਿ ਮਾਈਕਰੋਸਾਫਟ ਤੋਂ ਓਪਨ AI ਜਿਹੜੀ ਆ ਉਹ ਥੋੜੀ ਦੂਰੀ ਬਣਾ ਕੇ ਚੱਲ ਰਹੀ ਸੀ, ਤੇ ਭਾਵੇਂ ਕਿ ਉਹਦੀ ਸਟ੍ਰੈਟੇਜਿਕ ਇਨਵੈਸਟਮੈਂਟ ਉਹਨੇ ਕੀਤੀ ਹੋਈ ਆ ਮਾਈਕਰੋਸਾਫਟ ਨੇ ਓਪਨ AI ਦੇ ਵਿੱਚ, ਪਰ ਇਹ ਥੋੜੀ ਦੂਰੀ ਬਣਾ ਕੇ ਚੱਲ ਰਹੇ ਸੀ। ਤੇ ਮਾਈਕਰੋਸਾਫਟ ਨੇ ਵੀ ਉਹਨਾਂ ਨੂੰ ਇੱਕ ਹਿਸਾਬ ਨਾਲ ਦਬਕਾ ਮਾਰਿਆ ਕਿ ਆਪਾਂ ਓਪਨ AI ਤੋਂ ਬਿਨਾਂ ਦੂਸਰੇ ਜਿਹੜੇ ਪਲੇਟਫਾਰਮ ਤੇ ਲਾਰਜ ਲੈਂਗੁਏਜ ਮਾਡਲ ਆ ਉਹ ਯੂਜ਼ ਕਰਾਂਗੇ, ਰਾਈਟ। ਜਾਂ
ਕੁਝ ਪਬਲਿਕ ਕੀਤੇ ਵੀ ਸੀ। ਸੋ ਓਪਨ ਏਆਈ ਦੀ ਕੋਸ਼ਿਸ਼ ਇਹ ਹੈ ਚੈਟ ਜੀਪੀਟੀ ਤੇ ਸਾਡੀ ਮਾਈਕਰੋਸਾਫਟ ਤੇ ਰਿਲਾਇੰਸ ਬਹੁਤ ਜ਼ਿਆਦਾ ਨਾ ਰਹੇ ਤਾਂ ਕਿ ਉਹ ਸਾਨੂੰ ਡਿਕਟੇਟ ਨਾ ਕਰ ਸਕਣ ਤੇ ਉਹ ਵੀ ਆਪਣੇ ਜਿਹੜਾ ਯੂਜ਼ਰ ਬੇਸ ਹੈ ਜਾਂ ਕਸਟਮਰ ਬੇਸ ਉਹਨੂੰ ਡਿਵਰਸੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹਦੇ ਵਿੱਚ ਇਹ ਦੇਖੋ ਨਾ ਨਾਨ ਕੰਟਰੋਲਿੰਗ ਸ਼ੇਅਰ ਜੇ ਐਨਵੀਡੀਆ ਨੇ ਉਹ 'ਚ ਬਾਈ ਕੀਤੇ ਆ ਤੇ ਜਿਉਂ-ਜਿਉਂ ਐਕਸਪੈਂਡ ਕਰੇਗਾ ਓਪਨ ਏਆਈ ਤਿਉਂ ਤੋਂ ਉਹਦਾ ਜਿਹੜਾ ਫਾਇਦਾ ਉਹ ਐਨਵੀਡੀਆ ਨੂੰ ਹੋਏਗਾ। ਸੋ ਐਨਵੀਡੀਆ ਆਪਣੇ ਸਾਰੇ ਜਿਹੜੇ ਚੈਨਲਸ ਆ ਉਹਨਾਂ ਦੇ ਥਰੂ ਸਟ੍ਰੈਟੇਜਿਕਲੀ ਇਹ ਕੋਸ਼ਿਸ਼ ਕਰੇਗਾ ਕਿ ਓਪਨ ਏਆਈ ਦੇ ਜਿਹੜੇ ਲਾਰਜ ਲੈਂਗੁਏਜ ਮਾਡਲ ਆ ਜਾਂ ਏਆਈ ਦੀ ਟੈਕਨੋਲੋਜੀ ਦੀ ਜਿਹੜੀ ਡੋਮੀਨੈਂਸ ਆ ਉਹ ਵੱਧ ਤੋਂ ਵੱਧ ਜਿਹੜੀ ਆ ਐਕਸਪੈਂਡ ਕਰੇ ਤਾਂ ਕਿ ਇਹਦਾ ਇੰਡਾਇਰੈਕਟਲੀ ਐਨਵੀਡੀਆ ਨੂੰ ਫਾਇਦਾ ਹੋਏ। ਐਨਵੀਡੀਆ ਦਾ ਜਿਹੜਾ ਫੁੱਟਪ੍ਰਿੰਟ ਆ ਹਾਰਡਵੇਅਰ ਇੰਡਸਟਰੀ ਦੇ ਵਿੱਚ, ਚਿਪ ਇੰਡਸਟਰੀ ਦੇ ਵਿੱਚ ਉਹ ਬਹੁਤ ਵੱਡਾ ਵਾ ਤੇ ਇਹ ਜਿਹੜੀ ਡੀਲ ਹੈਗੀ ਆ ਆਰਟ ਆਫ ਡੀਲ ਇਹ ਦੋਹਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਕਰੇਗੀ। ਬਿਲਕੁਲ। ਚਲੋ ਇਹ ਤਾਂ ਗੱਲ 100% ਪੱਕੀ ਹੋਈ ਆ ਹਰਵਿੰਦਰ ਵੀ AI ਫਿਊਚਰ ਆ ਤੇ ਉਹੀ AI ਦੀਆਂ ਤਾਂ ਹੀ ਇੰਨੀਆਂ ਗੱਲਾਂ ਆ, ਤਾਂ ਹੀ ਇੰਨੀ ਮਨੀ ਇੱਧਰ ਜਿਹੜੀ ਉਹ ਜਾ ਰਹੀ ਆ ਤੇ ਇਹਦੇ ਵਿੱਚ ਐਡ ਕਰ ਲਓ H1B ਵਾਲਾ ਜਿਹੜਾ ਸਾਗਾ ਜੋ ਵੀ ਰੌਲਾ ਰੱਪਾ ਪੈ ਰਿਹਾ। ਸੋ ਓਪਰਚੁਨਿਟੀ ਆਪਣੀ ਕਮਿਊਨਿਟੀ ਆਪਾਂ ਬਾਰ-ਬਾਰ ਇਸ ਲਈ ਕਹਿ ਰਹੇ ਆਪਣੀ ਕਮਿਊਨਿਟੀ ਵਾਲੇ ਕਰਕੇ ਵੀ ਆਪਾਂ ਹੋਰ ਪਾਸੇ ਵੱਲ ਨੂੰ ਜ਼ਰੂਰ ਜ਼ੋਰ ਲਾ ਕੇ ਜਿਹੜੇ ਉਹ ਚਲੇ ਜਾਂਦੇ ਆ ਪਰ ਇਹਦੇ ਵਿੱਚ ਆਪਸ਼ਨਸ ਜਸਟ ਵੇ ਟੂ ਮੈਨੀ ਜਿਹੜੀਆਂ ਆਪਸ਼ਨਸ ਜਿਹੜੀਆਂ ਇਸ ਦੇ ਵਿੱਚ ਨਾਲ ਹੈਗੀਆਂ ਆ। ਸੋ ਬੜੀ ਸੋਚ ਸਮਝ ਕੇ ਤੇ ਇੱਕ ਵਾਰੀ ਇਹਦੇ ਵਿੱਚ ਪੈਰ ਪਾਉਣ ਦੀ ਜ਼ਰੂਰਤ ਆ ਤੇ ਫਿਰ ਹੌਲੀ ਬੰਦਾ ਜਿਹੜਾ ਇਸ ਦੇ ਵਿੱਚ ਤੈਰਨਾ ਵੀ ਸਿੱਖ ਜਾਂਦਾ ਹੈ। ਸੋ ਇਹ ਵਿਸ਼ਾਲ ਸਮੁੰਦਰ ਆ ਤੇ ਇਹ ਆਪਸ਼ਨ ਨੂੰ ਜਿਹੜਾ ਜ਼ਰੂਰ ਸਾਰਿਆਂ ਨੂੰ ਜਿਹੜਾ ਦੇਖਣਾ ਚਾਹੀਦਾ ਉੱਤੇ ਵਿਚਾਰ ਜਿਹੜਾ ਜ਼ਰੂਰ ਕਰਨਾ ਚਾਹੀਦਾ। ਜੀ ਜੀ ਸੋ ਮੇਰੇ ਇਰਾਦਾ ਆਪਾਂ ਛੋਟੀ ਜਿਹੀ ਕਿੱਥੇ ਬਿਲਕੁਲ ਬ੍ਰੇਕ ਲੈ ਲੈਂਦੇ ਆ ਆਪਾਂ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ ਤੇ ਗੱਲਬਾਤ ਦਾ ਸਿਲਸਿਲਾ ਪੰਜਾਬੀ ਟੈਕ ਟਾਕ ਦੇ ਵਿੱਚ ਇਦਾਂ ਹੀ ਜਾਰੀ ਰਹੇ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਟੈਕ ਟਾਕ, ਜਿਹੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ ਤੇ ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਰੇ ਮਾਣਿਕ ਸਰੋਤੇ ਤੇ ਵਿਊਅਰਸ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਆਓ ਅੱਗੇ ਗੱਲਾਂ ਬਾਤਾਂ ਨੂੰ ਵਧਾਉਂਦੇ ਹਾਂ। ਓਪਨ AI ਦੀ ਗੱਲ ਕੀਤੀ, ਚੈਟ GPT ਦੇ ਯੂਜ਼ਰਸ, H1B ਦੇ ਬਾਰੇ ਜਿਹੜੀ ਚਰਚਾ ਆਪਾਂ ਕਰ ਹਟੇ ਹਾਂ ਤੇ ਹੁਣ ਅੱਗੇ ਆਪਾਂ ਵੱਧਦੇ ਜਾਂਦੇ ਹਾਂ ਗੂਗਲ ਤੇ ਨੈਸ਼ਨਲ ਐਸੋਸੀਏਸ਼ਨ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੀ, ਉਹਨਾਂ ਦੀ ਜਿਹੜੀ ਇਹ ਰਿਪੋਰਟ ਆਈ ਹੈ ਕੀ ਇਸ ਰਿਪੋਰਟ ਦੇ ਵਿੱਚ ਹੈਗਾ ਆ, ਕੀ ਇਹ ਦੱਸਦੀ ਆ, ਕੀ ਸੰਕੇਤ ਨੇ? ਬੜੀ ਵਧੀਆ ਰਾਜਕਨ ਇਹ ਰਿਪੋਰਟ ਮੇਰੇ ਹੱਥ ਲੱਗੀ ਸੀ ਪੜ੍ਹਦੇ ਹਾਂ। ਗੂਗਲ ਦੀ ਹੈਲਪ ਦੇ ਨਾਲ ਨੈਸ਼ਨਲ ਅਕੈਡਮੀ ਐਸੋਸੀਏਸ਼ਨ ਨਹੀਂ ਮਾਫੀ ਚਾਹੁੰਦੇ ਹਾਂ ਨੈਸ਼ਨਲ ਅਕੈਡਮੀ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਨਾਪਾ ਦੇ ਨਾਲ ਵੀ ਜਾਣਿਆ ਜਾਂਦਾ ਜੀ। ਸੋ ਇਹਨਾਂ ਰਿਪੋਰਟ ਜਿਹੜੀ ਉਹ ਸਾਹਮਣੇ ਲੈ ਕੇ ਆਏ ਆ। ਸੋ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਆਪਾਂ ਮੈਕਸਿਮਮ ਉਹਦਾ ਲਾਹਾ ਕਿੱਦਾਂ ਲੈ ਸਕਦੇ ਹਾਂ। ਸੋ ਰਿਪੋਰਟ ਦਾ ਨਾਂ ਹੈਗਾ, ਸਾਰੇ ਜਣੇ ਵਿਊਅਰਸ ਤੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਆ ਤੇ ਸਰਚ ਕਰ ਸਕਦੇ ਆ, ਬ੍ਰਿੰਗਿੰਗ AI ਟੂ ਮੇਨ ਸਟਰੀਟ, ਮੈਕਸਿਮਾਈਜ਼ਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ ਪੋਜ਼ਿਟਿਵ ਇੰਪੈਕਟ ਔਨ ਮਿਊਨਿਸਿਪਲ ਇਕੋਨਮੀਜ਼, ਮਿਊਨਿਸਿਪੈਲਿਟੀ ਦੇ ਲੈਵਲ ਦੇ ਉੱਤੇ। ਕਿਉਂਕਿ ਰਾਜਕਨ ਇੱਕ ਜਦੋਂ ਆਪਾਂ ਸਟੱਡੀ ਕਰਦੇ ਹਾਂ, ਭਾਵੇਂ ਕਿ ਆਪਾਂ ਕੰਟਰੀਜ਼ ਦੀ ਗੱਲ ਕਰਦੇ ਹਾਂ, ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ US, ਚਾਈਨਾ, ਯੂਰਪੀਅਨ ਯੂਨੀਅਨ ਹੈ ਨਾ, ਤਾਂ ਇੰਡੀਆ ਗੱਲ ਕਰਦੇ ਹਾਂ, ਪਰ ਇਹਦਾ ਇੰਪੈਕਟ ਜਿਹੜਾ ਸਾਨੂੰ ਪਤਾ ਤਾਂ ਹਰ ਪਾਸੇ ਹੀ ਪੈਣਾ। ਤੇ ਜਦੋਂ ਕਿ ਜਿਹੜੀ ਸਾਰੀ ਡਿਬੇਟ ਆ ਇਹ ਸ਼ਿਫਟ ਹੋ ਜਾਂਦੀ ਆ ਨੈਸ਼ਨਲ ਲੈਵਲ ਦੇ ਉੱਤੇ, ਪਰ ਜੇ AI ਦੀ ਆਪਾਂ ਗੱਲ ਕਰੀਏ ਤਾਂ ਉਹਦਾ ਜਿਹੜਾ ਡਾਇਰੈਕਟ ਇੰਪੈਕਟ ਹੈਗਾ ਵਾ ਉਹ ਪੈਣਾ ਲੋਕਲ ਕਮਿਊਨਿਟੀਜ਼ ਦੇ ਉੱਤੇ, ਜੌਬਸ ਦੇ ਉੱਤੇ ਤੇ ਇੱਥੋਂ ਤੱਕ ਕਿ ਈਵਨ ਮਿਊਨਿਸਿਪੈਲਿਟੀ ਦੀ ਜਿਹੜੀ ਸਰਵਿਸਿਜ਼ ਆ ਉਹਨਾਂ ਉੱਤੇ ਵੀ। ਠੀਕ ਆ। ਸੋ ਕਿਉਂਕਿ ਇੰਪੈਕਟ AI ਦਾ ਬਹੁਤ ਲੋਕਲ ਹੋਊਗਾ ਆਫ ਕੋਰਸ, ਤੇ ਉਹਦੇ ਕਰਕੇ ਇੱਥੇ ਇੱਕ ਮੇਜਰ ਓਪਰਚੁਨਿਟੀ ਹੈਗੀ ਆ ਪ੍ਰੋਡਕਟਿਵਿਟੀ ਗਰੋਥ ਦੀ ਤੇ ਜੌਬ ਕ੍ਰੀਏਸ਼ਨ ਦੀ, ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ। ਅਸੀਂ ਦੇਖੋ ਰਿਟੋਰਿਕ ਜਿਹੜਾ ਹਰ ਕਨਵਰਸੇਸ਼ਨ ਦੇ ਵਿੱਚ ਆਉਂਦਾ, ਭਾਵੇਂ ਤੁਸੀਂ ਟੈਕ ਦੀ ਕਰ ਲਓ, ਭਾਵੇਂ ਤੁਸੀਂ ਵਰਲਡ ਇਕਨੋਮਿਕ ਫੋਰਮ ਦੀ ਆਪਾਂ ਰਿਪੋਰਟਾਂ ਦੀ ਗੱਲ ਕੀਤੀ ਆ। ਸੋ ਸਾਰੇ ਜਣੇ ਇਹ ਕਹਿੰਦੇ ਵੀ ਦੇਖੋ ਇੰਪੈਕਟ ਤਾਂ ਹੈਗਾ ਹੀ ਆ, ਪਰ ਇੱਕ ਗੁੱਡ ਓਪਰਚੁਨਿਟੀ ਹੈਗੀ ਜੌਬ ਕ੍ਰੀਏਸ਼ਨ ਦੀ, ਹੈ ਨਾ। ਤੇ ਪਰ ਉਹ ਜਿਹੜਾ ਜੌਬ ਕ੍ਰੀਏਸ਼ਨ ਆ, ਇਹਦੇ ਵਿੱਚ ਕੀਵਰਡ ਜਿਹੜਾ ਹੈਗਾ ਜਿਹਦੇ ਕਰਕੇ ਰਿਪੋਰਟ ਜਿਹੜੀ ਆਪਾਂ ਇਸ ਟਾਕ ਸ਼ੋਅ ਵਿੱਚ ਡਿਸਕਸ ਕਰ ਰਹੇ ਹਾਂ, ਉਹਦੇ ਬਾਰੇ ਮੈਂ ਪਹਿਲਾਂ ਦੱਸਦਾ ਕਿ ਜਿਹੜਾ ਕੀਵਰਡ ਆ ਉਹਦੇ ਵਿੱਚ ਇਹ ਕਹਿੰਦਾ ਵੀ AI ਆਫਰ ਤਾਂ ਜ਼ਰੂਰ ਕਰਦੀ ਹੈ ਮੇਜਰ ਓਪਰਚੁਨਿਟੀ ਫॉर ਪ੍ਰੋਡਕਟਿਵਿਟੀ ਗਰੋਥ ਐਂਡ ਜੌਬ ਕ੍ਰੀਏਸ਼ਨ, ਬਟ ਆਊਟਕਮ ਡਿਪੈਂਡ ਅਪਨ ਲੋਕਲ ਰੈਡੀਨੈਸ ਐਂਡ ਪਲੈਨਿੰਗ। ਇਹਨੂੰ ਇੰਡੀਵਿਜੂਅਲੀ ਵੀ ਆਪਾਂ ਲੈ ਸਕਦੇ ਹਾਂ ਵੀ ਇੰਡੀਵਿਜੂਅਲ ਰੈਡੀਨੈਸ ਤੇ ਪਲੈਨਿੰਗ ਦੇ ਉੱਤੇ ਬਹੁਤ ਮੈਟਰ ਕਰਦਾ, ਤਿਆਰੀ ਹੈਗੀ ਕਿ ਨਹੀਂ। ਹਾਂ ਅਸੀਂ ਇਹਦੇ ਲਈ ਤਿਆਰ ਹੈ ਕਿ ਨਹੀਂ।
ਠੀਕ ਆ। ਸੋ ਇਹ ਜਿਹੜਾ ਸਾਰੀ ਗੱਲਬਾਤ ਹੈਗੀ ਹੈ ਇਸ ਰਿਪੋਰਟ ਦੀ, ਵੀ ਇਹ ਇਸ ਕਰਕੇ ਜਿਹੜੀ ਰਿਪੋਰਟ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਵੀ ਲੋਕਲ ਇਹਦਾ ਇੰਪੈਕਟ ਜਿਹੜਾ ਉਹ ਕੀ ਹੋਏਗਾ ਤੇ ਉਹਨੂੰ ਆਪਾਂ ਕਿੱਦਾਂ ਨਜਿੱਠਣਾ। ਸੋ ਇਹਦੇ ਵਿੱਚ ਜਿਹੜਾ ਇੱਕ ਟੌਪਿਕ ਖਾਸ ਤੌਰ ਦੇ ਉੱਤੇ ਗੱਲਬਾਤ ਕੀਤੀ ਹੈ ਕਿ ਰੈਡੀਨੈਸ ਦੀ, ਹੈ ਨਾ, ਵੀ ਆਪਾਂ ਇਹਨੂੰ ਤਿਆਰੀ ਕਿੱਦਾਂ ਇਹਦੀ ਹੋਏ ਕਮਿਊਨਿਟੀ ਲੈਵਲ ਦੇ ਉੱਤੇ, ਤੇ ਕਿ ਸਾਡੇ ਕੋਲ ਐਜ਼ ਅ ਕਮਿਊਨਿਟੀ ਸਪੋਰਟ ਹੈਗੀ ਆ ਵੀ ਕੈਪੈਸਿਟੀ ਟੂ ਅਡਾਪਟ ਤੇ ਬੈਨੀਫਿਟ ਲੈਣ ਦਾ AI ਤੋਂ। AI ਹੋ ਕੇ ਨਿਕਲ ਜੇ ਜਾਂ ਇੰਪਲੀਮੈਂਟ ਹਰ ਪਾਸੇ ਹੋ ਜੇ ਤੇ ਆਪਾਂ ਉਹ ਤੋਂ ਅਭੇਜੀ ਰਹਿ ਜਾਈਏ, ਇਵੈਂਚੁਅਲੀ ਤਾਂ ਹੋ ਹੀ ਜਾਣੇ ਤੇ ਆਪਾਂ ਹੋਣੇ ਆ ਜਿਹੜੇ ਇੰਪੈਕਟ ਹੋਣੇ ਆ, ਜੇ ਮੰਨ ਲਓ ਆਪਾਂ ਉਸ ਸਿਨੈਰੀਓ ਦੇ ਵਿੱਚ ਹੋਈਏ ਤੇ। ਸਹੀ ਗੱਲ ਆ। ਤੇ ਇਹਦੇ ਕੀ ਕੰਪੋਨੈਂਟਸ ਕੀ ਆ? ਸਭ ਤੋਂ ਵੱਡਾ ਕੀ ਕੰਪੋਨੈਂਟ ਇਹਦੇ ਹੈਗੇ, ਕਿਉਂਕਿ ਬ੍ਰੌਡਬੈਂਡ ਇੰਟਰਨੈਟ ਆਪਾਂ ਨੂੰ ਚਾਹੀਦਾ, ਹੈ ਉਹ ਨਾ, ਮਿਲਦਾ ਹੀ ਆ। ਕਲਾਊਡ ਜਿਹਦੇ ਉੱਤੇ ਅਸੀਂ ਹੋਸਟ ਕਰਦੇ ਹਾਂ ਚੀਜ਼ਾਂ, ਤੇ ਪਾਵਰ, ਹੈ ਨਾ, ਕਿਉਂਕਿ ਆਪਾਂ ਡੇਟਾ ਸੈਂਟਰ ਦੀ ਹੁਣੇ ਗੱਲ ਕਰਕੇ ਹਟੇ ਹਾਂ, ਪਾਵਰ ਹੰਗਰੀ ਕੰਪਿਊਟ ਪਾਵਰ ਹੰਗਰੀ ਹੁੰਦੀ, ਬਹੁਤ ਜ਼ਿਆਦਾ ਪਾਵਰ ਚਾਹੀਦੀ ਹੈ। ਦੂਸਰੇ ਦਾ ਮੇਜਰ ਕੰਪੋਨੈਂਟ ਹੈਗਾ ਜੀ ਵਰਕ ਫੋਰਸ ਟ੍ਰੇਨਿੰਗ ਤੇ ਰੀਸਕਿਲਿੰਗ, ਜਿਹੜੀ ਆਪਾਂ ਉਹ ਹੁਣੇ ਗੱਲ ਕਰਕੇ ਹਟੇ ਵੀ ਜਿਹੜੀ ਵਰਕ ਫੋਰਸ ਸਾਰੇ ਕਾਸੇ ਵਿੱਚ ਕੰਮ ਕਰਦੀ ਪਈ ਉਹ ਇਨਫ ਟ੍ਰੇਨਡ ਹੈਗੀ ਹੈ ਇਹਦੇ ਉੱਤੇ। ਉਹਨਾਂ ਨੇ ਜੇ ਹੋਰ ਕਿਸੇ ਕੰਮ ਕਰ ਰਹੇ ਆ ਜਿਹੜੀ ਕਿ ਜੌਬ ਉਹਨਾਂ ਦੀ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਰਹਿਣੀ, ਉਹ ਰੀਸਕਿਲ ਹੋ ਸਕੀ ਹੈ ਕਿ ਨਹੀਂ। ਓਪਨ ਡੇਟਾ ਗਵਰਨੈਂਸ ਤੇ ਐਥੀਕਲ ਪੋਲਿਸੀਜ਼, ਹੈ ਨਾ, ਡੇਟਾ ਗਵਰਨੈਂਸ ਕਿੱਦਾਂ, ਡੇਟਾ ਜਿਹੜਾ ਤੁਸੀਂ ਕ੍ਰੀਏਟ ਹੋ ਰਿਹਾ ਉਹਦੀ ਗਵਰਨੈਂਸ ਕਿੱਦਾਂ ਹੋਏ, ਤੇ ਐਥੀਕਲ ਪੋਲਿਸੀਜ਼ ਵੀ AI ਕੁਛ ਚੰਦ ਬੰਦੇ ਤਾਂ ਨਹੀਂ ਲੈ ਜਾਣਗੇ, ਜਾਂ AI ਤੋਂ ਆਪਾਂ ਕੀ ਕਰਵਾ ਰਹੇ ਹਾਂ, ਜਾਂ ਕਿ AI ਨੂੰ ਕਿਹੜੇ ਕੰਮਾਂ ਤੋਂ ਆਪਾਂ ਰੋਕਣਾ, ਉਹਦੀਆਂ ਪੋਲਿਸੀਜ਼। ਤੇ ਅਖੀਰਲੀ ਚੀਜ਼ ਹੈਗੀ ਕਮਿਊਨਿਟੀ ਇੰਗੇਜਮੈਂਟ ਤੇ ਪਬਲਿਕ ਟਰਸਟ। ਚਲੋ ਪਬਲਿਕ ਟਰਸਟ ਨੂੰ ਆਪਾਂ ਸਾਈਡ ਦੇ ਉੱਤੇ ਰੱਖ ਦਿੰਦੇ ਹਾਂ, ਕਿਉਂਕਿ ਜਦੋਂ ਮੈਂ ਰਿਪੋਰਟਾਂ ਆਮ ਤੌਰ ਦੇ ਉੱਤੇ ਇਹ ਦੇਖਦਾ ਵੀ ਪਬਲਿਕ ਟਰਸਟ ਦੀ ਗੱਲ ਆਉਣੀ ਆ, ਤੇ ਉਹਦੇ ਦੋ ਹਿੱਸੇ ਹੁੰਦੇ ਆ। ਇੱਕ ਹਿੱਸਾ ਇਹ ਹੈ ਕਿ ਪਬਲਿਕ ਯੂਜ਼ ਕਰਨ ਵਿੱਚ ਟਰਸਟ ਕਰਦੀ ਹੈ ਕਿ ਨਹੀਂ, ਤੇ ਦੂਸਰਾ ਇਹ ਹੈ ਕਿ ਟੈਕਨੋਲੋਜੀ ਵਿੱਚ ਪਬਲਿਕ ਦਾ ਇਸ ਹਿਸਾਬ ਨਾਲ ਯੋਗਦਾਨ। ਡਿਜ਼ਾਈਨ ਹੋ ਰਹੀ ਆ, ਹੈ ਨਾ, ਉਹਦਾ ਟਰਸਟ ਬਣੇ। ਸੋ ਕਮਿਊਨਿਟੀ ਇੰਗੇਜਮੈਂਟ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਆਪਣੀ ਕਮਿਊਨਿਟੀ ਵਿੱਚ ਕਨਵਰਸੇਸ਼ਨ ਇੱਕ ਵਾਰ ਇਹਦੀ ਸ਼ੁਰੂ ਹੋਏ, ਲੋਕਾਂ ਨੇ ਇਹਨਾਂ ਨੂੰ ਕਰ ਲੈਣਾ, ਅਡਾਪਟ ਕਰ ਲੈਣਾ। ਤੇ ਆਫ ਕੋਰਸ ਇਹ ਸਾਰੇ ਆਈਡੀਆ ਦੇ ਵਿੱਚ ਇਹ ਹੈ ਵੀ ਕੋਈ ਵੀ ਇੱਕ ਨੋ ਵਨ ਸਾਈਜ਼ ਫਿਟਸ ਆਲ, ਵੀ ਹਰ ਇੱਕ ਦੀ ਲੋਕਲ ਕੰਡੀਸ਼ਨਸ ਕੀ ਆ, ਲੋਕ ਉੱਥੋਂ ਦੇ ਕਿੱਦੇ ਟ੍ਰੇਨਡ ਹੈਗੇ ਆ, ਗਰੁੱਪ ਯੰਗ ਆ ਜਾਂ ਓਲਡ ਆ, ਕਮਿਊਨਿਟੀ ਕੋਈ ਐਸੈਟਸ ਹੈਗੇ ਕਿ ਨਹੀਂ। ਹੁਣ ਜਿੱਦਾਂ ਵੱਡੀਆਂ ਮਿਊਨਿਸਪੈਲਿਟੀਜ਼ ਆਫ ਕੋਰਸ ਜ਼ਿਆਦਾ ਸਾਧਨ ਹੁੰਦੇ ਆ, ਤੇ ਵੈਸਟ ਵਰਜੀਨੀਆ ਦੀ ਜੇ ਕਮਿਊਨਿਟੀ ਦੀ ਕੰਪੈਰੇਟਿਵਲੀ ਆਪਾਂ ਗੱਲ ਕਰ ਲਈ, ਉਹਨਾਂ ਕੋਲ ਸਾਧਨ ਘੱਟ ਹੋਣਗੇ। ਸੋ ਉਹਦੇ ਉੱਤੇ ਬਹੁਤ ਜ਼ਿਆਦਾ ਕੁਛ ਮੈਟਰ ਕਰੇਗਾ। ਸੋ ਫਿਰ ਉਹਨਾਂ ਓਵਰਆਲ ਗੱਲ ਕੀਤੀ ਇਸ ਰਿਪੋਰਟ ਦੇ ਵਿੱਚ ਵੀ ਇਹਦੇ ਇਕਨੋਮਿਕ ਤੇ ਵਰਕ ਫੋਰਸ ਇੰਪੈਕਟ ਕੀ ਹੋਣਗੇ। ਤੇ ਰਾਜਕਨ US ਦੀ GDP ਦੀ ਪ੍ਰੋਡਕਟਿਵਿਟੀ ਦੀ ਗੱਲ ਕਰੀਏ ਤੇ ਇਹ ਜਿਹੜਾ AI ਆ, ਇਹ ਕਹਿੰਦੇ ਆ ਕਿ 0.9 ਤੋਂ ਲੈ ਕੇ 1.5% ਤੱਕ ਐਡ ਕਰੂਗਾ GDP ਨੂੰ ਹਰ ਸਾਲ। ਠੀਕ ਹੈ ਜੀ। ਠੀਕ ਆ। ਤੇ ਵਿਦਿਨ 10 ਇਅਰਸ, 10 ਸਾਲ ਦਾ ਨਾ ਹੋਰਾਈਜ਼ਨ ਦਿੱਤਾ। ਸੋ ਇਟਸ ਅ ਹਿਊਜ ਥਿੰਗ, ਕਿਉਂਕਿ US ਦੇ ਆਪਾਂ ਕੰਟੈਕਸਟ ਤੇ ਦੇਖੀਏ ਕਿ US ਡਿਵੈਲਪਡ ਨੇਸ਼ਨ ਹੈਗੀ ਹੈ, ਇਹਦੀ ਜਿਹੜੀ ਗਰੋਥ GDP ਆ ਬਾਏ 2 to 3% ਮੈਨੂੰ ਲੱਗਦਾ ਚੱਲਦੀ ਹੈ ਨਾ, ਇੰਨੀ ਕੀ ਆ। ਅਨਲਾਈਕ ਜਿਹੜੀ ਗਰੋਇੰਗ ਹੁੰਦੀ ਆ ਉਹਨਾਂ ਦੀ 7-8% ਇੰਡੀਆ ਦੀ, ਚਾਈਨਾ ਦੀ ਸ਼ਾਇਦ 10% ਦੇ ਆਸ-ਪਾਸ ਕਾਫੀ ਚਿਰ ਚੱਲਦੀ ਰਹੀ ਆ। ਪਰ ਜਿਹਦੇ ਵਿੱਚ ਜਿਹਦੀ ਆਪਣੀ ਗਰੋਥ ਹੀ ਕੰਟਰੀ ਦੀ 2% ਹੈਗੀ ਹੈ, ਡਿਵੈਲਪਡ ਨੇਸ਼ਨ, ਉਹਦੇ ਵਿੱਚ AI ਆ ਕੇ ਤੇ ਅਬਾਊਟ 1% ਆਫ GDP ਐਡ ਕਰੂਗੀ। ਤੁਸੀਂ ਇਹ ਲਾਓ ਹਿਸਾਬ ਕੇ ਕਿੰਨਾ ਜ਼ਿਆਦਾ ਇੰਪੈਕਟ ਪਾਏਗੀ। ਸੋ ਆਪਾਂ ਜੌਬਸ ਦੀ ਗੱਲ ਕਰਦੇ, ਵਰਕਫੋਰਸ ਇੰਪੈਕਟ ਦੀ, ਤੇ ਉਹਦੇ ਵਿੱਚ ਇਹ ਦੱਸਿਆ ਗਿਆ ਕਿ 80% ਜਿਹੜੇ ਆਕੂਪੇਸ਼ਨ ਆ ਰਾਜਕਰਨ ਉਹ ਅਫੈਕਟ ਹੋਣਗੇ। 80% ਥੋੜੇ ਚਾਹੇ ਕਿਸੇ ਦੇ ਥੋੜਾ, ਕਿਸੇ ਦੇ ਜ਼ਿਆਦਾ। ਹਾਂਜੀ, ਕਿਸੇ ਦੇ ਜ਼ਿਆਦਾ, ਕਿਉਂਕਿ ਜਿਹੜੇ ਰੂਟੀਨ ਟਾਸਕ ਆ, ਆਪਾਂ ਰਿਡੰਡੈਂਟ ਟਾਸਕ ਦੀ ਗੱਲ ਕਰਦੇ, ਆਟੋਮੇਟ ਹੋਣਗੇ, ਤੇ ਵਰਕਰਸ ਜਿਹੜੇ ਉਹਨਾਂ ਦਾ ਕੰਮ ਹੋਊਗਾ ਟੂ ਮੂਵ ਟੂਵਰਡਸ ਕ੍ਰੀਏਟਿਵ ਐਂਡ ਇੰਟਰਪਰਸਨਲ ਟਾਸਕਸ। ਤੇ ਕੇਸ ਸਟੱਡੀ ਦੇ ਵਿੱਚ ਪ੍ਰੋਡਕਟਿਵਿਟੀ ਬੂਸਟ ਦੀ ਗੱਲ ਕੀਤੀ ਵੀ ਜਿਹੜੇ ਕਾਲ ਸੈਂਟਰ ਉਹਨਾਂ ਦੀ ਤਕਰੀਬਨ 14% ਪ੍ਰੋਡਕਟਿਵਿਟੀ ਵਧੇਗੀ, ਡਿਵੈਲਪਰ ਦੀ 56% ਵਧੇਗੀ। ਤੇ ਜਿਹੜੀ ਸਭ ਤੋਂ ਹੈਰਾਨੀ ਵਾਲੀ ਇਹਦੇ ਚ ਗੱਲ ਸੀ ਕਿ ਜਿਹੜੇ ਡਾਕਟਰ ਤੇ ਫਿਜ਼ੀਸ਼ੀਅਨ ਆ ਨਾ, ਉਹਨਾਂ ਦੀ ਜਿਹੜੀ ਪ੍ਰੋਡਕਟਿਵਿਟੀ ਉਹ 83% ਵਧੇਗੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆਲਮੋਸਟ ਜਿਹੜੇ ਉਹ ਡਬਲ ਉਹਨਾਂ ਦੀ ਪ੍ਰੋਡਕਟਿਵਿਟੀ ਹੋਏਗੀ, ਜਿਹੜੇ ਡਾਕਟਰਸ। ਸੋ ਹੁਣ ਆਪਾਂ ਅਗਲੀ ਜਿਹੜੀ ਗੱਲ ਕਰਦੇ ਹਾਂ, ਸੋ ਮੈਨੂੰ ਇਹ ਆ ਵੀ ਆਪਣਾ ਟਾਕ ਸ਼ੋ ਦਾ ਜਿਹੜਾ ਥੀਮ ਹੈਗਾ ਉਹ ਹੈਗਾ ਕਿ ਸਾਡੀ ਨਿੱਜੀ ਲਾਈਫ ਦੇ ਵਿੱਚ ਸਾਡੇ ਬਿਜ਼ਨਸਿਸ ਉੱਤੇ AI ਨੇ ਕਿੱਦਾਂ ਇੰਪੈਕਟ ਪਾਉਣਾ। ਆਪਾਂ ਬਾਰ-ਬਾਰ ਇਹਦੀ ਗੱਲ ਕਰਦੇ ਹਾਂ। ਸੋ ਅਗਲਾ ਪੁਆਇੰਟ ਉਹਦੇ ਰੈਲੇਵੈਂਟ ਆਪਣੀ ਰਿਪੋਰਟ ਦੇ ਵਿੱਚ ਠੀਕ ਹੈ ਕਿ ਇਹਦਾ ਸਮਾਲ ਬਿਜ਼ਨਸ ਤੇ ਕਮਿਊਨਿਟੀ ਆਰਗੇਨਾਈਜੇਸ਼ਨ ਉੱਤੇ ਕਿੱਦਾਂ ਇੰਪੈਕਟ ਹੋਊਗਾ। ਤੇ ਉਹਦੇ ਵਿੱਚ ਇਹ ਆ ਕਿ ਜਿਹੜੇ ਸਮਾਲ ਬਿਜ਼ਨਸ ਹੈਗੇ ਆ, ਜਿਹੜੇ ਲੋਕਲ ਕਮਿਊਨਿਟੀਜ਼ ਨੂੰ ਬੇਸਿਕਲੀ ਲੋਕਲ ਕਮਿਊਨਿਟੀ ਨੂੰ ਡਰਾਈਵ ਕਰਦੇ ਹਨ, ਉਹਦਾ ਵੱਡਾ ਬੈਕਬੋਨ ਹੁੰਦੀ ਆ, ਜਿਹਦੇ ਤਕਰੀਬਨ 60 ਮਿਲੀਅਨ ਵਰਕਰ ਜਿਹੜੇ ਆ ਅਮਰੀਕਾ ਵਿੱਚ ਮੰਨੇ ਗਏ ਆ। ਤੇ
ਉਹ ਇਹਦੀ ਅਡਾਪਸ਼ਨ ਦੇ ਕਰਕੇ ਇਹੀ ਮੰਨਿਆ ਜਾਂਦਾ ਵੀ ਹੁਣ ਅਸੀਂ ਜਿਹੜੇ ਟਾਈਮ ਦੇ ਵਿੱਚ ਆਪਾਂ ਬੈਠੇ ਹਾਂ 58% ਯੂਐਸ ਦੇ ਸਮਾਲ ਬਿਜ਼ਨਸ ਯੂਜ਼ ਕਰਦੇ ਪਏ ਆ ਜਨਰੇਟਿਵ ਏਆਈ ਮਾਰਕੀਟਿੰਗ ਦੇ ਲਈ ਐਚਆਰ ਦੇ ਲਈ ਤੇ ਕਸਟਮਰ ਸਰਵਿਸ ਦੇ ਲਈ 58% ਇਟਸ ਅਗੇਨ ਅੱਧੇ ਤੋਂ ਵੱਧ ਹੁਣ ਬੈਰੀਅਰਸ ਕੀ ਹੈ ਸਾਰੇ ਕਿਉਂ ਨਹੀਂ ਕਰਦੇ ਜਾਂ ਲੋਕੀ ਉਹਦਾ ਪ੍ਰਾਇਮਰੀ ਹੈਗਾ ਕਾਸਟ ਕੁਆਲਿਟੀ ਤੇ ਕੰਪਲਾਇੰਸ ਤੇ ਪ੍ਰਾਇਮਰੀ ਜਿਹੜੇ ਛੋਟੇ ਬਿਜ਼ਨਸ ਆ ਉਹਨਾਂ ਕੋਲ ਇੰਨੇ ਸਾਧਨ ਨਹੀਂ ਹੈਗੇ ਕਿ ਉਹ ਟ੍ਰੇਨਿੰਗ ਨੂੰ ਲੈ ਕੇ ਸਟ੍ਰੈਟਜੀ ਤੇ ਇਨਫਰਾਸਟ੍ਰਕਚਰ ਨੂੰ ਅਫੋਰਡ ਕਰ ਸਕਣ ਸੋ ਮੈਂ ਨਾ ਇਹਦੇ ਵਿੱਚ ਥੋੜਾ ਜਿਹਾ ਪੌਜ਼ ਲੈਣਾ ਰਿਪੋਰਟ ਤੋਂ ਤੇ ਇੱਥੇ ਇੱਕ ਕਮੈਂਟ ਇਹ ਕਰਦਾ ਕਿ ਇਦਾਂ ਦੀ ਰਿਪੋਰਟਾਂ ਰਾਜ ਕਰਨ ਕਿਉਂ ਬਾਹਰ ਆਉਂਦੀਆਂ ਰਾਈਟ ਮਤਲਬ ਕੀ ਆ ਸੋ ਇਹ ਬੇਸਿਕਲੀ ਇਟਸ ਅ ਪਾਰਟ ਆਫ ਵਾਈਡਰ ਪਾਲਿਸੀ ਮੇਕਿੰਗ ਸੋ ਜੋ ਇਨਫੋਰਮੇਸ਼ਨ ਜਿਹੜੀ ਆ ਇਹਨਾਂ ਰਿਪੋਰਟਾਂ ਦੇ ਉੱਤੋਂ ਇੰਟੈਲੀਜੈਂਟ ਰਿਪੋਰਟਾਂ ਤੋਂ ਬਾਹਰ ਆਉਂਦੀ ਆ ਉਹਦੇ ਤੇ ਕਰਕੇ ਲੋਕਲ ਪਾਲਿਸੀਜ਼ ਬਣਦੀਆਂ ਸਟੇਟ ਪਾਲਿਸੀਜ਼ ਬਣਦੀਆਂ ਤੇ ਉਹਦੇ ਤੋਂ ਜਿਹੜੀ ਅੱਗੇ ਇਕਨੋਮੀ ਆ ਉਹ ਜਿਹੜੀ ਆ ਅੱਗੇ ਮੂਵ ਹੁੰਦੀ ਆ ਨਵੇਂ ਪ੍ਰੋਜੈਕਟ ਜਿਹੜੇ ਆ ਉਹ ਇੱਥੋਂ ਬਿਲਡ ਅਪ ਹੁੰਦੇ ਆ ਇਹਨਾਂ ਰਿਪੋਰਟਾਂ ਨੂੰ ਦੇਖ ਕੇ ਹਾਂਜੀ ਸੋ ਹੁਣ ਆਪਾਂ ਮੈਨੂੰ ਉਮੀਦ ਆ ਵੀ ਆਪਾਂ 6 ਮਹੀਨੇ ਹੋਰ 8 ਮਹੀਨੇ 9 ਮਹੀਨੇ ਨੂੰ ਨਾ ਆਪਾਂ ਇਸੇ ਟਾਕ ਸ਼ੋ ਉੱਪਰ ਗੱਲ ਕਰਦੇ ਹੋਣਾ ਵੀ ਗਵਰਨਮੈਂਟ ਨੇ ਜਾਂ ਸਟੇਟਸ ਨੇ ਕੁਛ ਇਦਾਂ ਲੈ ਕੇ ਆਂਦੇ ਆ ਕਿ ਤੁਸੀਂ ਵਰਕਫੋਰਸ ਟ੍ਰੇਨਿੰਗ AI ਦੀ ਕਰਨੀ ਹੈ ਇਦਾਂ ਦੇ ਟੂਲ ਤੁਸੀਂ ਯੂਜ਼ ਕਰ ਸਕਦੇ ਹੋ ਫ੍ਰੀ ਆਫ ਕਾਸਟ ਜਾਂ ਰਿਡਿਊਸ ਕਾਸਟ ਸੋ ਇਦਾਂ ਦੀ ਜਿਹੜੀ ਚੀਜ਼ਾਂ ਸਾਡੇ ਸਾਹਮਣੇ ਆ ਰਹੀ ਹੋਣਗੀਆਂ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਵਾਈਟ ਹਾਊਸ ਨੇ ਟਾਸਕ ਫੋਰਸ AI ਟਾਸਕ ਫੋਰਸ ਦਾ ਗਠਨ ਕੀਤਾ ਕਿ AI ਨੂੰ ਕਿੱਦਾਂ ਐਮਬੈਡ ਕੀਤਾ ਜਾਏ ਥਰੂ ਆਊਟ ਦਾ ਕੰਟਰੀ ਚਾਈਨਾ ਦੀ ਐਗਜ਼ਾਮਪਲ ਅਸੀਂ ਆਪਣੇ ਪਿਛਲੇ ਟਾਕ ਸ਼ੋ ਵਿੱਚ ਕੀਤੀ ਸੀ ਸੋ ਇਹਦੇ ਵਿੱਚ ਫਿਰ ਉਹਨਾਂ ਕੁਝ ਰਿਪੋਰਟ ਦੇ ਵਿੱਚ ਕੇਸ ਐਗਜ਼ਾਮਪਲਸ ਵੀ ਲਈਆਂ ਵੀ ਲੋਕਲ ਵੈਲਿਊ ਜਿੱਥੇ AI ਜਿਹੜੀ ਆ ਉਹਨੇ ਵੈਲਿਊ ਐਡ ਕੀਤੀ ਸੋ ਉਹਦੇ ਵਿੱਚ ਉਹਨੇ ਸ਼ਿਕਾਗੋ ਦੀ ਇੱਕ ਐਗਜ਼ਾਮਪਲ ਲਈ ਤਕਰੀਬਨ ਇਹ 'ਚ 14 ਡਿਵਰਸ ਕਮਿਊਨਿਟੀ ਦੀ ਐਗਜ਼ਾਮਪਲ ਲਈਆਂ ਉਹਨਾਂ 'ਚ ਮੈਂ ਕੁਛ ਹੀ ਹਾਈਲਾਈਟ ਕਰੂੰਗਾ ਇੱਥੇ ਸ਼ਿਕਾਗੋ ਦੇ ਵਿੱਚ ਫੂਡ ਤੇ ਐਗਰੀਕਲਚਰ ਦੀ ਐਗਜ਼ਾਮਪਲ ਹੈ ਵੀ ਆਰਡਰ ਪ੍ਰੋਸੈਸਿੰਗ ਟਾਈਮ ਜਿਹੜਾ ਵਾ 2 ਘੰਟੇ ਤੋਂ ਘਟ ਕੇ 20 ਮਿੰਟ ਦੇ ਵਿੱਚ AI ਦੀ ਯੂਜ਼ ਕਰਕੇ ਆ ਗਿਆ ਸੋ 90% ਉਹਦੀ ਐਕੂਰੇਸੀ ਜਿਹੜੀ ਆ ਉਹ ਸੀ ਵਾਓ ਉਹਦੇ ਵਿੱਚ ਹਵਾਈ 2 ਘੰਟੇ ਤੋਂ ਘਟ ਕੇ 20 ਮਿੰਟ ਤੇ ਆ ਗਿਆ ਹੈ ਹਾਂਜੀ 2 ਘੰਟੇ ਤੋਂ ਘਟ ਕੇ 20 ਮਿੰਟ ਦੇ ਉੱਤੇ ਆ ਗਿਆ ਹੁਣ ਤੇ ਦੂਸਰੀ ਉਹਨਾਂ ਐਗਜ਼ਾਮਪਲ ਇੱਕ ਹੋਰ ਇੱਥੇ ਸਾਈਡ ਕਰਦੇ ਆ ਹਵਾਈ ਦੇ ਵਿੱਚ ਇੱਕ ਰਿਜ਼ੋਰਟ ਸੀ ਉਹਦੀ ਹਸਪਿਟੈਲਿਟੀ ਦੀ ਉਹਨਾਂ ਕੀਤਾ ਕਿ ਉਹਦੀ ਸੇਲ ਜਿਹੜੀ 40% ਦੀ ਵਧੀ ਤੇ ਇੰਗੇਜਮੈਂਟ 50% ਦੀ AI ਦੇ ਆਉਣ ਨਾਲ ਹਾਂਜੀ ਇੱਕ ਮੇਨ ਦੀ ਇੰਸ਼ੋਰੈਂਸ ਫਰਮ ਦੀ ਉਹਨਾਂ ਗੱਲ ਕੀਤੀ ਉਹਨਾਂ $1 ਲੱਖ ਇੱਕ ਸਾਲ ਦੇ ਵਿੱਚ ਸੇਵ ਕੀਤਾ ਕੈਂਸਰ ਸਿਟੀ ਬੈਂਕ ਦੀ ਗੱਲ ਕੀਤੀ ਉਹਦੇ ਲੋਨ ਵੋਲਿਊਮ ਜਿਹੜਾ ਵਾ ਉਹ 12 ਮਿਲੀਅਨ ਪਰ ਮੰਥ ਦੇ ਹਿਸਾਬ ਦੇ ਨਾਲ ਦਾ ਹੋ ਗਿਆ ਸੋ ਲੋ ਇਨਕਮ ਬੋਰੋਵਰਸ ਨੂੰ ਉਹਨਾਂ ਆਪਣੇ ਲੋ ਐਕਸਟੈਂਡ ਕੀਤੇ ਡਿਟਰੋਇਟ ਦੇ 에ਅਰ ਕੁਆਲਿਟੀ ਪ੍ਰੋਜੈਕਟ ਦੇ ਉਹਨਾਂ ਐਗਜ਼ਾਮਪਲ ਲਈ ਜਿਹਦੇ ਵਿੱਚ ਰੀਅਲ ਟਾਈਮ ਪੋਲਿਊਸ਼ਨ ਮੋਨੀਟਰਿੰਗ ਜਿਹੜੀ ਉਹਨੇ ਹੈਲਪ ਕੀਤੀ ਰੈਜ਼ੀਡੈਂਸ ਦੀ ਐਡਵੋਕੇਸੀ ਦੇ ਨਾਲ ਸੋ ਉਹਨਾਂ ਕੇਸ ਐਗਜ਼ਾਮਪਲ ਦੱਸੀਆਂ ਵੀ ਭਾਈ ਹਰ ਫੀਲਡ ਦੇ ਵਿੱਚ AI ਜਿਹੜੀ ਉਹ ਸਕਸੈਸਫੁਲ ਹੋਈ ਆ ਸੋ ਉਹਨਾਂ ਫਿਰ ਫਰੇਮਵਰਕ ਤੇ ਅੱਗੇ ਗੱਲ ਕੀਤੀ ਵੀ ਇੰਪਲੀਮੈਂਟੇਸ਼ਨ ਕਿੱਦਾਂ ਕੀਤੇ ਜਾਣ ਉਹਨਾਂ ਪਾਇਲਟ ਪ੍ਰੋਜੈਕਟਸ ਦੀ ਸ਼ਾਰਟ ਸਾਈਕਲ ਕਨਸਟੈਂਟ ਫੀਡਬੈਕ ਬੇਸਡ ਹੋਣ ਤੇ ਸਪੋਰਟ ਇਨਫਰਾਸਟ੍ਰਕਚਰ ਵੀ ਬ੍ਰੌਡਬੈਂਡ ਫਾਈਬਰ ਕਲਾਊਡ ਪਾਵਰ ਗ੍ਰਿਡ ਨੂੰ ਸਟਰੈਂਥਨ ਕੀਤਾ ਜਾਏ ਟੈਕ ਟੈਲੈਂਟ ਦੀ ਪਾਈਪਲਾਈਨ ਬਣਾਈ ਜਾਏ ਰੀਟ੍ਰੇਨਿੰਗ ਕੀਤੀਆਂ ਜਾਣ ਐਥੀਕਲ ਅਡਾਪਸ਼ਨ ਦੀ ਪਾਲਿਸੀਜ਼ ਲੈ ਕੇ ਇਹਦੇ ਪਬਲਿਕ ਇੰਗੇਜਮੈਂਟ ਜਿਹੜੀ ਉਹ ਕੀਤੀ ਜਾਏ AI ਦੇ ਐਕਸਪੋਜ਼ ਹੋ ਗਏ ਇਵੈਂਟਰ ਸ਼ੋਜ਼ ਹੋ ਗਏ ਇਨਸੈਂਟਿਵਸ ਲਾਏ ਜਾਣ ਤੇ ਫਿਰ ਕਨਕਲੂਜਨ ਦੇ ਵਿੱਚ ਫਿਰ ਕਾਲ ਟੂ ਐਕਸ਼ਨ ਆ ਇਹਨੂੰ ਐਜ਼ ਮੈਂ ਆਪਣੇ ਸਰੋਤੇ ਦੇ ਵਿਊਅਰਸ ਨੂੰ ਇਹ ਕਹੂੰਗਾ ਵੀ ਇਹਨੂੰ ਐਜ਼ ਅ ਕਮਿਊਨਿਟੀ ਕਾਲ ਆਫ ਐਕਸ਼ਨ ਆਪਾਂ ਆਪਣੀ ਕਮਿਊਨਿਟੀ ਬਾਰੇ ਸਮਝੀਏ ਇਹ ਜ਼ਿਊਮ ਕਰੋ ਵੀ ਰਿਪੋਰਟ ਸਾਡੀ ਕਮਿਊਨਿਟੀ ਵਾਸਤੇ ਬਣੀ ਆ ਤੇ ਇਹ ਤੋਂ ਆਪਾਂ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਲੈ ਸਕਦੇ ਆ ਕਨਕਲੂਜਨ ਵਿੱਚ ਇਹ ਆ ਵੀ AI ਡਿਸਟੈਂਟ ਫੋਰਸ ਨਹੀਂ ਹੈਗੀ ਹੁਣ ਸਾਡੇ ਉੱਤੇ ਆ ਜਿਹੜੇ ਲੋਕਲ ਲੀਡਰ ਆ ਉਹ ਪ੍ਰੋਐਕਟਿਵਲੀ ਇਹਦੇ ਉੱਤੇ ਵਰਕ ਕਰਨ ਕ੍ਰਾਸ ਸੈਕਟਰ ਕੋਲੈਬੋਰੇਸ਼ਨ ਹੋਏ ਕੰਟੀਨਿਊਸ ਵਰਕਫੋਰਸ ਦੀ ਅਪਸਕਿਲਿੰਗ ਹੋਏ ਗਵਰਨਮੈਂਟ ਜਿਹੜੀਆਂ ਲੋਕਲ ਮੈਟ੍ਰਿਕਸ ਲੈਣ ਵੀ ਇੰਨੇ ਚਿਰ ਨੂੰ ਆਪਾਂ ਇਹ ਲੈਵਲ ਦੇ ਉੱਤੇ ਪਹੁੰਚਣਾ ਵਾ ਤੇ ਕਮਿਊਨਿਟੀ ਦੀ ਇੰਗੇਜਮੈਂਟ ਜਿਹੜੀ ਆ ਉਹ ਕੀਤੀ ਜਾਏ ਕਿ ਆਪਾਂ AI ਦੇ ਟਾਈਮ ਦੇ ਵਿੱਚ ਰੈਡੀ ਕਿੱਦਾਂ ਹੋਣਾ ਵੀ ਇਹਦੇ ਵਿੱਚ ਤੁਸੀਂ ਹੱਸੋਗੇ ਵੀ ਆਪਾਂ ਲਾਸਟ ਵੀਕ ਵੀ ਜਿਹੜਾ ਇੱਕ ਤੁਸੀਂ ਸਵਾਲ ਪੁੱਛਿਆ ਸੀ ਕਿ AI ਨੂੰ ਸਰਵਾਈਵ ਕਿੱਦਾਂ ਕਰਨਾ ਤਾਂ ਮੈਂ ਕਮੈਂਟ ਕਿਹਾ ਸੀ ਵੀ ਆਪਾਂ AI ਦੇ ਵਿੱਚ ਸਰਵਾਈਵ ਤਾਂ ਜ਼ਰੂਰ ਕਰਾਂਗੇ ਆਪਾਂ ਥਰਾਈਵ ਕਰਨਾ ਜਿਹੜੀ ਰਿਪੋਰਟ ਦੀ ਕਨਕਲੂਜਨ ਆ ਰਾਜ ਕਰਨ ਉਹੀ ਹੈ ਵੀ ਕਮਿਊਨਿਟੀ ਮੈਂ ਪੜ੍ਹ ਹੀ ਦਿੰਦਾ communities investing early in AI readiness will be in better position to thrive attract innovation and ensure equitable prosperity so ਕੰਧ ਤੇ ਲਿਖਿਆ ਪੜ੍ਹ ਲਈ ਆਪਾਂ ਨਹੀਂ ਇਹੀ ਆ ਇਹ ਤਾਂ ਹੈਗਾ ਹੀ ਆ ਆਈ ਥਿੰਕ ਮੈਨੂੰ ਫਿਰ ਵੀ ਇਦਾਂ ਲੱਗਦਾ ਆ ਹਰਵਿੰਦਰ ਜਦੋਂ ਆਪਾਂ ਇਹ ਗੱਲ ਕਰਦੇ ਆ ਜਾਂ ਸਾਰੇ ਜਣੇ AI ਦੀ ਗੱਲ ਕਰਦੇ ਆ ਇੱਕ ਤਾਂ ਲੋਕ ਓਵਰਵੈਲਮ ਹੋ ਜਾਂਦੇ ਦੇ ਡੋਨਟ ਨੋ ਦਾ ਸਟਾਰਟਿੰਗ ਪੁਆਇੰਟ
ਇਹ ਹੂੰ। ਇੱਕ ਇਹ ਇੱਕ ਵੱਡੀ ਜਿਹੜੀ ਚੁਣੌਤੀ ਹੈ। ਸਟਾਰਟਿੰਗ ਪੁਆਇੰਟ ਨਹੀਂ, ਕਿਸੇ ਨੂੰ ਨਹੀਂ ਪਤਾ ਵੀ ਕਿੱਥੋਂ ਸ਼ੁਰੂ ਕਰਨਾ। ਤੁਸੀਂ ਵੀ ਕਹਿਣਾ, ਮੈਂ ਵੀ ਕਹਿਣਾ, ਖੱਬਿਓਂ ਵੀ ਸੁਣਦਾ, ਸੱਜਿਓਂ ਵੀ ਸੁਣਦਾ, AI, ਪਰ ਬੰਦਾ ਸਟਾਰਟ ਕਿੱਥੇ ਕਰੇ? ਹਾਂਜੀ। ਸੋ ਬੇਸਿਕਲੀ ਰਾਜਕਰਨ, ਇਹ ਗੱਲ ਜਿਹੜੇ ਬੰਦੇ ਇਹ ਗੱਲ ਹੀ ਕਰ ਰਹੇ ਨੇ ਵੀ ਅਸੀਂ ਸਟਾਰਟ ਕਿੱਥੋਂ ਕਰੀਏ, ਆਈ ਥਿੰਕ ਉਹਨਾਂ ਸਟਾਰਟ ਕਰ ਲਿਆ। ਹੂੰ, ਹੂੰ, ਸਭ ਹੂੰ, ਤੋਂ ਹੂੰ, ਪਹਿਲੀ ਜਿਹੜੀ ਗੱਲ ਹੁੰਦੀ ਹੈ, ਉਹਦੀ ਕਮਿਊਨਿਟੀ ਦੇ ਵਿੱਚ ਕਨਵਰਸੇਸ਼ਨ, ਮਨ ਦੇ ਵਿੱਚ ਕਨਵਰਸੇਸ਼ਨ, ਫਿਰ ਨਾਲਦਿਆਂ ਦੇ ਨਾਲ ਕਨਵਰਸੇਸ਼ਨ। ਹੂੰ, ਹੂੰ, ਜਦੋਂ ਹੂੰ। ਆਪਾਂ 4 ਬੰਦਿਆਂ ਨਾਲ ਉੱਠਦੇ ਬਹਿੰਦੇ ਸੁਣਦੇ ਹਾਂ, ਆਪਾਂ ਰਾਹ ਰਸਤਾ ਵੀ ਲੱਭ ਲੈਂਦੇ ਹਾਂ। ਠੀਕ ਹੈ। ਤੋ ਆਪਾਂ ਗੱਲ ਕਰਦੇ ਨਾ, ਕਿੱਥੋਂ ਸ਼ੁਰੂ ਕਰੀਏ, ਤੇ ਕਾਫੀ ਮੈਂ ਸਾਧਨਾਂ ਦੀ ਐਗਜ਼ਾਮਪਲ ਦਿੱਤੀ ਆ। ਜਿਹੜਾ ਟਾਕ ਸ਼ੋ ਇਹ ਵੀ ਇੱਕ ਤੁਹਾਡਾ ਰਿਸੋਰਸ ਆ, ਸਾਧਨ ਆ। ਹੂੰ, ਤੇ ਇਹਦੇ ਬਾਰੇ ਆਪਾਂ ਇਹ ਕਹਿੰਦੇ ਵੀ ਜੇ ਤੁਹਾਨੂੰ ਕੋਈ ਤੁਸੀਂ ਚਾਹੁੰਦੇ ਹੋ ਵੀ ਆਪਾਂ ਕਿਸੇ ਪਾਰਟਿਕੂਲਰ ਫੀਲਡ ਦੀ ਗੱਲ ਕਰੀਏ, ਕੋਈ ਪਾਰਟਿਕੂਲਰ ਲੈਵਲ ਦੀ ਗੱਲ ਕਰੀਏ, ਇੱਕ ਡੈਡੀਕੇਟਿਡ ਆਪਾਂ ਟ੍ਰੇਨਿੰਗ ਵੀ ਸੈੱਟ ਕਰ ਸਕਦੇ ਹਾਂ ਇਸ ਟਾਕ ਸ਼ੋ ਦੇ ਵਿੱਚ। ਵੀ ਜੇ ਹੂੰ। ਤੁਹਾਨੂੰ ਹੁੰਦਾ ਵੀ ਮੇਰਾ ਭਾਈ ਆਹ ਫੀਲਡ ਦੇ ਵਿੱਚ ਮੈਂ ਕੀ ਸੰਭਾਵਨਾਵਾਂ ਵਾ, ਤੇ ਤੁਸੀਂ 408 272 52 ਉੱਤੇ ਕਾਲ ਕਰਕੇ ਜਾਂ info@punjabi radio USA ਦੇ ਉੱਤੇ ਕਾਲ ਕਰਕੇ, ਈਮੇਲ ਕਰਕੇ ਮਾਫੀ ਚਾਹੁੰਦੇ ਹਾਂ, ਤੇ ਉੱਤੇ ਤੁਸੀਂ ਸਾਨੂੰ ਸਵਾਲ ਪੁੱਛ ਲਿਓ। ਆਪਾਂ ਇਸ ਟਾਕ ਸ਼ੋ ਦੇ ਵਿੱਚ ਉਹਦੀ ਵੀ ਗੱਲਬਾਤ ਕਰਨਾ। ਇਹਨੂੰ ਵੀ ਆਪਣਾ ਇੱਕ ਸਾਧਨ ਹੀ ਸਮਝੋ। ਬਿਲਕੁਲ, ਬਿਲਕੁਲ, ਸਹੀ ਗੱਲ ਆ। ਤੁਹਾਡੇ ਇਹ ਵਾਸਤੇ ਅਸੀਂ ਇੱਥੇ ਬੈਠੇ ਹਾਂ। ਤੁਹਾਡੇ ਵਾਸਤੇ ਹੀ ਆ, ਬਿਲਕੁਲ, ਬਿਲਕੁਲ। ਹੂੰ। ਅ, ਬਿਲਕੁਲ, ਸੋ ਇਸ ਦੇ ਵੱਲ ਨੂੰ ਆਪਾਂ ਵਧੀਏ ਤੇ ਅੱਗੇ ਕਾਮਯਾਬੀ ਦੇ ਰਾਹਾਂ ਦੇ ਉੱਤੇ, ਉਹਨਾਂ ਪੈੜਾਂ ਦੇ ਉੱਤੇ ਜਿਹੜਾ ਉਹ ਆਪਾਂ ਤੁਰੀਏ ਤੇ ਪੈੜਾਂ ਛੱਡਦੇ ਜਾਈਏ। ਇਹਦੇ ਵਿੱਚ ਮੈਨੂੰ ਲੱਗਦਾ AI ਦੇ ਬਾਰੇ ਸਭ ਤੋਂ ਜ਼ਿਆਦਾ ਚਰਚਾ ਕਰਦੇ ਆ ਜਾਂ ਯੂਜ਼ ਕਰਦੇ, ਮੈਨੂੰ ਲੱਗਦਾ ਜਿਹੜਾ ਚੈਟ GPT ਆ, ਉਹਦੀ ਵਰਤੋਂ ਇੱਕ ਉਹਦਾ ਬਹੁਤ ਵੱਡਾ ਇੱਕ ਹਿੱਸਾ ਆ। ਸੋ ਚੈਟ GPT ਦੀ ਵਰਤੋਂ ਕਿੱਦਾਂ ਕੀਤੀ ਜਾ ਰਹੀ ਹੈ ਇਸ ਟਾਈਮ? 700 ਮਿਲੀਅਨ ਯੂਜ਼ਰਸ ਆਪਾਂ ਵੀਕਲੀ ਜਿੱਦਾਂ ਉਹ ਦੱਸ ਰਹੇ ਆ, ਇਹ ਤੇ ਇੱਕ ਚੈਟ ਬੋਟ ਆ, ਉਹ ਹੋਰ ਪਤਾ ਨਹੀਂ ਕਿੰਨੇ ਆ। ਕਲਾਉਡ ਹੈਗਾ ਆ, ਡੀਪ ਸੀਕ ਆ, ਮਤਲਬ ਦੇ ਜਸਟ ਮਲਟੀਪਲ ਅੱਗੇ ਤੋਂ ਅੱਗੇ ਜਿਹੜੇ ਉਹ ਬਣੇ ਆ। ਸੋ ਕਿੱਦਾਂ ਯੂਜ਼ ਕੀਤਾ ਜਾ ਰਿਹਾ ਇਸ ਟਾਈਮ ਚੈਟ GPT ਨੂੰ? ਹਾਂਜੀ, ਸੋ ਇੱਕ ਨਾ ਸਟੱਡੀ ਆਈ ਹੈ ਰਾਜਕਰਨ ਸਾਹਮਣੇ, ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਹੈ। ਹੂੰ। ਉਹਨਾਂ ਨੇ ਨਾ ਵਰਕਿੰਗ ਪੇਪਰ ਕੱਢਿਆ, ਓਪਨ AI ਦੀ ਇਕਨੋਮਿਕ ਰਿਸਰਚ ਟੀਮ ਤੇ ਹਾਰਵਰਡ ਦੇ ਇੱਕ ਇਕਨੋਮਿਸਟ ਆ, ਡੇਵਿਡ ਡੈਮਿੰਗ ਦੇ ਨਾਲ। ਠੀਕ ਹੈ। ਸੋ ਉਹਨਾਂ ਪ੍ਰਾਈਵੇਸੀ ਰੱਖ ਕੇ ਸਾਰੀਆਂ ਚੀਜ਼ਾਂ ਦੀ, ਆਫ ਕੋਰਸ ਇਹ ਜ਼ਰੂਰੀ ਆ, ਪ੍ਰਾਈਵੇਸੀ ਨੂੰ ਪ੍ਰੀਜ਼ਰਵ ਕਰਕੇ ਤਕਰੀਬਨ 1.5 ਮਿਲੀਅਨ ਯਾਨੀ ਕਿ 15 ਲੱਖ ਕਨਵਰਸੇਸ਼ਨ ਨੂੰ ਟਰੈਕ ਕੀਤਾ। ਤੇ ਉਹਦੇ ਵਿੱਚ ਇਹ ਕੱਢਿਆ ਕਿ ਚੈਟ GPT ਦੇ 3 ਸਾਲਾਂ ਦੇ ਵਿੱਚ, ਤੇ ਉਹਨਾਂ ਦੇ 700 ਮਿਲੀਅਨ ਵੀ ਐਕਟਿਵ ਯੂਜ਼ਰ ਹੈਗੇ ਆ। ਉਹਨਾਂ ਦੀ ਕੰਪਰੀਹੈਂਸਿਵ ਸਟੱਡੀ ਜਿਹੜੀ ਉਹ ਪੇਸ਼ ਕੀਤੀ ਆ ਨਾ। ਮੈਂ ਡੇਟਾ ਸੈੱਟ ਦੱਸ ਦਵਾਂ ਵੀ ਇਹ ਜਿਹੜੇ ਅਸੀਂ ਕਨਵਰਸੇਸ਼ਨ ਕਰਨੀ ਹੈ, ਇਹ ਡੇਟਾ ਸੈੱਟ ਆਇਆ ਕਿੱਦਾਂ। ਸੋ ਕਾਫੀ ਰਿਲਾਇਬਲ ਜਿਹੜੇ ਸੋਰਸਿਸ ਆ ਉਹਨਾਂ ਤੋਂ। ਪਹਿਲੀ ਹੂੰ। ਚੀਜ਼, ਉਹਨੂੰ ਵਰਤ ਕੌਣ ਰਿਹਾ, ਹੈ ਨਾ। ਤੇ ਇਹਦੇ ਵਿੱਚ ਸਭ ਤੋਂ ਵੱਧ ਇਹ ਆ ਵੀ ਮਿਡ 2025 ਜਿੱਥੇ ਜਿਹੜੇ ਟਾਈਮ ਦੇ ਉੱਤੇ ਆਪਾਂ ਬੈਠੇ ਹਾਂ, ਲੰਘ ਰਹੇ ਆ। ਹੂੰ। ਹਾਂ, ਜਿੱਥੋਂ ਆਪਾਂ ਲੰਘ ਰਹੇ ਹਾਂ, ਸੋ ਉਹਦੇ ਵਿੱਚ ਜਿਹੜੇ ਉਹਨਾਂ ਦਾ ਜੈਂਡਰ ਗੈਪ ਆ ਉਹ ਬਹੁਤ ਨੈਰੋ ਹੋਇਆ, ਹੈ ਨਾ। ਅੱਛਾ। ਸੋ ਕਹਿਣ ਦਾ ਮਤਲਬ ਕਿ 37% ਦੀ ਜਿਹੜੀਆਂ 2024 ਦੇ ਵਿੱਚ ਅਸੀਂ ਗੱਲ ਕਰੀਏ ਪਿਛਲੇ ਸਾਲ ਦੇ ਕੰਪੈਰੀਟਿਵ, ਤੇ 37% ਜਿਹੜੀਆਂ ਫੀਮੇਲ ਇਹਨੂੰ ਵਰਤਦੇ ਸੀ। ਜਦ ਕਿ ਜੇ ਆਪਾਂ ਜੁਲਾਈ 2025 ਦੇ ਟ੍ਰੈਂਡ ਦੇਖੀਏ ਤੇ ਉਹ 52% ਹੋ ਗਏ। ਸੋ ਹੂੰ, ਆਲਮੋਸਟ ਹੂੰ। 50-50, ਹੈ ਨਾ, ਡੈਮੋਕ੍ਰੇਟਾਈਜੇਸ਼ਨ ਇਹਦੀ ਹੋ ਗਈ। ਤੇ ਚੈਟ GPT ਦਾ ਦੂਸਰਾ ਇਹ ਆ ਕਿ ਇਹ ਗਲੋਬਲ ਟੂਲ ਆ ਕਾਫੀ ਹੱਦ ਤੱਕ, ਹੈ ਨਾ, ਫ੍ਰੀ ਆ। ਤੇ ਲੋ ਟੂ ਮਿਡਲ ਲੈਵਲ ਜਿਹੜੀ ਇਨਕਮ ਕੰਟਰੀਜ਼ ਆ, ਉਹਦੇ ਵਿੱਚ ਵੀ ਇਹਨੂੰ ਕਾਫੀ ਜ਼ਿਆਦਾ ਯੂਜ਼, ਜਿਹੜੀ ਅਡੋਪਸ਼ਨ ਇਹਦੀ ਹੋਈ ਆ, ਹੈ ਨਾ। ਹੂੰ। ਤੇ ਖਾਸ ਤੌਰ ਦੇ ਉੱਤੇ ਜਿਹੜੀ ਇਹਦਾ ਗਰੋਥ ਰੇਟ ਆ ਲੋਐਸਟ ਇਨਕਮ ਕੰਟਰੀਜ਼ ਹੋ ਗਈਆਂ, ਉਹਦੇ ਵਿੱਚ ਇਹ 4x ਆ ਐਜ਼ ਕੰਪੇਅਰ ਟੂ ਹਾਇਰ ਇਨਕਮ ਕੰਟਰੀਜ਼। ਸੋ ਇਹ ਵੀ ਇੱਕ ਜਿਹੜਾ ਡੇਟਾ ਵਾ, ਇਹ ਵੀ ਬੜਾ ਇੰਪੋਰਟੈਂਟ ਡੇਟਾ ਪੁਆਇੰਟ ਹੁੰਦਾ ਕਿ ਜਦੋਂ ਲੋਕੀ ਇਕਨੋਮਿਕਲੀ ਘੱਟ, ਲੋਕਾਂ ਕੋਲ ਇੰਨੇ ਸਾਧਨ ਨਹੀਂ ਹੁੰਦੇ, ਜਿਹੜਾ ਉਹਨਾਂ ਕੋਲ ਸਾਧਨ ਹੁੰਦਾ ਉਹਦਾ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਆ, ਹੈ ਨਾ। ਠੀਕ ਆ। ਇਹਦਾ ਟੇਕ ਅਵੇ ਹੂੰ। ਦਾ ਇਹ ਮੈਨੂੰ ਲੱਗਦਾ। ਤੇ ਹੂੰ। ਹੁਣ ਲੋਕੀ ਯੂਜ਼ ਕਿਉਂ ਕਰਦੇ ਆ, ਹੈ ਨਾ, ਅਗਲਾ ਸਵਾਲ ਇਹ ਆ। ਤੇ ਜਿਹੜਾ ਕੰਜ਼ਿਊਮਰ ਯੂਜ਼ੇਜ ਆ, ਪੁਰਾਣੀ ਜਿਹੜੇ ਲੋਕੀ ਆ, ਉਹਨੂੰ ਐਵਰੀਡੇ ਟਾਸਕ ਉਹਨਾਂ ਨੂੰ ਯੂਜ਼ ਕਰਦੇ ਆ। ਜਿਹੜੇ 3/4 ਆਫ ਦਾ ਕਨਵਰਸੇਸ਼ਨ ਆ, ਯਾਨੀ ਕਿ 75% ਦੀ ਜਿਹੜੀ ਕਨਵਰਸੇਸ਼ਨ ਆ, ਉਹ ਗਾਈਡੈਂਸ ਲੈਣ ਦੇ ਵਾਸਤੇ, ਇਨਫੋਰਮੇਸ਼ਨ ਲੈਣ ਦੇ ਵਾਸਤੇ, ਤੇ ਰਾਈਟਿੰਗ ਸਕਿੱਲਸ ਵੀ, ਕਿਸੇ ਨੇ ਈਮੇਲ ਲਿਖਣੀ ਹੋਏ, ਕੋਡਿੰਗ ਕਰਨੀ ਹੋਏ, ਸੈਲਫ ਐਕਸਪ੍ਰੈਸ਼ਨ, ਕਿਸੇ ਨੂੰ ਟੈਕਸਟ, ਛੋਟੀ ਜਿਹੜੇ ਐਕਟੀਵਿਟੀਜ਼ ਉਹਦੇ ਲਈ ਯੂਜ਼ ਕਰਦੇ ਆ। ਠੀਕ ਆ। ਤੇ ਜਿੱਦਾਂ ਆਸਕਿੰਗ, ਡੂਇੰਗ, ਐਕਸਪ੍ਰੈਸਿੰਗ, ਹੈ ਨਾ, ਉਹਦੇ ਵਿੱਚ 50% ਦੀ ਕਿਸੇ ਨੂੰ ਕੋਈ ਸਵਾਲ ਪੁੱਛਣਾ ਚੈਟ GPT ਤੋਂ ਪਹਿਲਾਂ, ਯਾਰ ਇਹਨੂੰ ਸਹੀ ਕਰਾ ਕੇ ਮੈਨੂੰ ਦੱਸ, ਮੈਂ ਅਗਲੇ ਨੂੰ ਸਵਾਲ ਪੁੱਛਣਾ, ਮੈਨੂੰ ਕਿੱਦਾਂ ਭੇਜ ਦੇ, ਰਿਫਾਈਨ ਕਰਦੇ। ਹੈ ਨਾ। ਐਕਸਪ੍ਰੈਸ਼ਨ ਨੂੰ ਲੈ ਕੇ 11% ਆ, ਜਿਹਦੇ ਵਿੱਚ ਇਹ ਆ ਵੀ
ਆਪਣੇ ਕਿ ਮੈਨੂੰ ਆਹ ਜਾਣਕਾਰੀ ਚਾਹੀਦੀ ਹੈ, ਐਕਸਪਲੋਰੇਸ਼ਨ ਹੈ ਨਾ, ਵਗੈਰਾ ਵਗੈਰਾ। ਹੂੰ, ਤੇ ਉਹ ਤੋਂ ਲੈਦਾ 40% ਜਿਹੜੀ ਯੂਸੇਜ ਹੈਗੀ ਆ ਉਹ ਕੋਈ ਚੀਜ਼ ਕੰਮ ਕਰਨ ਨੂੰ, ਹੈ ਨਾ, ਜਿਹਨੂੰ ਵਰਕ ਰਿਲੇਟਡ, ਜਿੱਦਾਂ ਕੋਈ ਪਲੈਨਿੰਗ ਕਰਨ ਵਾਸਤੇ, ਪ੍ਰੋਗਰਾਮਿੰਗ ਕਰਨ ਵਾਸਤੇ। ਤੇ ਉਹ 40%, ਸੋ 49, 40 ਤੇ 11% ਇਹਨੂੰ 3 ਹਿੱਸਿਆਂ ਦੇ ਵਿੱਚ ਵੰਡਿਆ। ਸੋ ਮੋਟੇ ਤੌਰ ਦੇ ਉੱਤੇ ਇਹ ਦੇਖਿਆ ਜਾਏ ਵੀ ਭਾਵੇਂ ਕਿ ਲੋਕਾਂ ਕੋਲ ਐਕਸੈਸ ਹੈਗੀ ਆ, ਪਰ ਅਜੇ ਵੀ ਜਿਹੜੇ ਮੈਜੋਰਿਟੀ ਲੋਕ ਆ ਉਹ ਉਹਨੂੰ ਐਜ਼ ਅ ਐਡਵਾਈਜ਼ਰ ਮੰਨਦੇ ਆ। ਅੱਛਾ। ਠੀਕ ਹੈ ਵੀ ਮੈਂ ਤੇ ਚੈਟ ਜੀਪੀਟੀ ਤੋਂ ਐਡਵਾਈਸ ਲੈਂਦੇ ਆ ਰੈਦਰ ਦੈਨ ਉਹਨੂੰ ਸਲਾਹ ਕੋਈ ਲੈਂਦੇ ਉੱਥੋਂ। ਹਾਂ ਸਲਾਹ ਕਰਨ ਵਾਸਤੇ। ਉਹਦੇ ਵਿੱਚ ਕੁਐਰੀਜ਼ ਵਗੈਰਾ ਵੀ ਹੋ ਸਕਦੀਆਂ। ਹੂੰ, ਤੇ ਇਵੋਲਵ ਕਿੱਦਾਂ ਹੋ ਰਹੇ ਆ, ਸੋ ਇਹਦੇ ਇਕੋਨਮਿਕ ਇੰਪੈਕਟ ਦੀ ਥੋੜ੍ਹੀ ਉਹਨਾਂ ਗੱਲ ਕੀਤੀ ਕਿ 30% ਜਿਹੜੇ ਇਹਦੇ ਕੰਜ਼ਿਊਮਰ ਯੂਜ਼ੇਜ ਆ ਉਹ ਵਰਕ ਦੇ ਨਾਲ ਰਿਲੇਟਡ ਕੰਮ ਕਰਨ ਦੇ ਲਈ ਯੂਜ਼ ਕਰਦੇ ਆ, ਤੇ 70% ਜਿਹੜੇ ਆ ਨਾਨ ਵਰਕ ਰਿਲੇਟਡ ਆ। ਹੂੰ, ਠੀਕ ਆ। ਤੇ ਪਰ ਇਹ ਕਹਿੰਦੇ ਵੀ ਇਟਸ ਟੂ ਅਰਲੀ, ਹੈ ਨਾ, ਅਜੇ ਵੀ 3 ਸਾਲ ਹੀ ਹੋਏ ਇਹਨੂੰ ਚੈਟ ਜੀਪੀਟੀ ਨੂੰ ਲਾਂਚ ਹੋਇਆ, ਤੇ ਇਹ ਜਿਹੜੇ ਚੀਜ਼ ਆ ਉਹ ਚੇਂਜ ਹੋ ਸਕਦੇ ਆ। ਹੂੰ, ਪਰ ਉਹਦੇ ਨਾਲ ਇਹ ਆ ਵੀ ਲੋਕਾਂ ਦੀ ਜਿਹੜੀ ਪ੍ਰੋਡਕਟੀਵਿਟੀ ਆ ਉਹਦੇ ਵਿੱਚ ਨੋ ਡਾਊਟ ਆ ਵੀ ਉਹ ਦਿਨਾਂ ਤੇ ਉਹ ਜਿਹੜੀ ਉਹ ਵੱਧ ਰਹੀ ਆ, ਹੈ ਨਾ। ਪਰ ਇਹਦੇ ਨਾਲ ਰਾਜਕਨ ਇੱਕ ਚੀਜ਼ ਹੋਰ ਵੀ ਆ, ਹੈ ਨਾ, ਉਹ ਇਹ ਆ ਕਿ ਜਸਟ ਬਿਕਾਜ਼ ਸਾਡਾ ਗੂਗਲ ਸਰਚ ਉੱਤੇ ਕਿੰਨਾ ਐਜ਼ ਅ ਯੂਜ਼ਰ ਕਿੰਨਾ ਵੀ ਗੂਗਲ ਉੱਤੇ ਆ ਲਿਖਿਆ ਜੀ, ਹੈ ਨਾ, ਆਪਣੇ ਦੇਸੀ ਆਵਾਜ਼ ਦੇ ਵਿੱਚ, ਪਿੰਡੂ ਪੱਧਰੀ ਲੈਂਗੁਏਜ ਵਿੱਚ। ਹੁਣ ਜਿਹੜੀ ਚੈਟ ਜੀਪੀਟੀ ਦੇ ਉੱਤੇ ਲੋਕਾਂ ਦੀ ਜਿਹੜੀ ਡਿਪੈਂਡੈਂਸੀ ਉਹ ਕਿੰਨੀ ਵੱਧ ਰਹੀ ਹੈ। ਫਿਰ ਵੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਜਦੋਂ ਕੋਈ ਆਪਾਂ ਗੱਲ ਕਰਦੇ, ਚੈਟ ਜੀਪੀਟੀ ਡੈਫੀਨੇਟਲੀ ਤੁਹਾਡੀ ਹੈਲਪ ਕਰੂਗੀ, ਪਰ ਚੈਟ ਜੀਪੀਟੀ ਦੇ ਕੋਲ ਆਖਰੀ ਸੱਚ ਨਹੀਂ ਹੈਗਾ। ਚੈਟ ਜੀਪੀਟੀ ਨੇ ਤੁਹਾਨੂੰ ਜਵਾਬ ਦੇਣਾ ਬੇਸਡ ਔਨ ਉਹਦੇ ਪ੍ਰੋਂਪਟਸ ਕੀ ਆ, ਕਿੱਦਾਂ ਦਾ ਉਹਨੂੰ ਟ੍ਰੇਨ ਕੀਤਾ ਗਿਆ, ਤੇ ਉਹਦੇ ਕਿਹੜਾ ਕੋਲ ਮਾਡਲ ਆ? ਡੇਟਾ ਕਿੱਦਾਂ ਦਾ, ਯਾ ਕਿਹੜੇ ਡੇਟਾ ਦੇ ਉੱਤੇ ਉਹ ਟ੍ਰੇਨ ਹੋਇਆ, ਤੇ ਉਹਨੂੰ ਟ੍ਰੇਨ ਕਿੱਦਾਂ ਕੀਤਾ ਗਿਆ ਵੀ ਆਫ ਕੋਰਸ ਉਹਦੇ ਗਾਰਡ ਰੇਲਸ ਰੱਖੇ ਹੋਏ ਵੀ ਇੱਦਾਂ ਦੀ ਇਨਫੋਰਮੇਸ਼ਨ ਤੂੰ ਦੇਣੀ ਹੈ ਜਾਂ ਨਹੀਂ ਦੇਣੀ, ਮੇਬੀ ਫॉर ਰਾਈਟ ਔਰ ਰੌਂਗ ਰੀਜ਼ਨ। ਤੇ ਉਹ ਇਹ ਆ ਕਿ ਤੁਸੀਂ ਉਹਨੂੰ ਇਸ ਤਰੀਕੇ ਦੇ ਨਾਲ ਦੇਖ ਸਕਦੇ ਹੋ। ਸੋ ਬੇਸਿਕਲੀ ਅਗੇਨ ਆਪਣੀ ਜਿਹੜੀ ਗੱਲ ਆਪਾਂ ਉੱਥੇ ਮੁੱਕਦੀ ਆ, ਤੇ ਦੁਨੀਆ ਜਿਹੜੀ ਇਵੋਲਵ ਹੋ ਰਹੀ ਆ, ਚੈਟ ਜੀਪੀਟੀ ਵਰਗੇ ਹੋਰ ਟੂਲ ਜਾਂ ਇਨ ਜਨਰਲ ਆਰਟੀਫਿਸ਼ੀਅਲ ਇੰਟੈਲੀਜੈਂਸ ਨਵੇਂ ਯੁੱਗ ਦੀ ਰਿਐਲਿਟੀ ਆ। ਆਪਾਂ ਇਹਦਾ ਹਿੱਸਾ ਬਣੀਏ ਤੇ ਆਪਾਂ ਵੀ ਸਰਵਾਈਵ ਨਹੀਂ ਥਰਾਈਵ ਕਰੀਏ। ਜੀ। ਸੋ ਬਿਲਕੁਲ, ਸੋ ਬਹੁਤ-ਬਹੁਤ ਧੰਨਵਾਦ ਹਰਵਿੰਦਰ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਅੱਜ ਦੀ ਇਸ ਗੱਲਬਾਤ ਦੇ ਲਈ। ਆਪਾਂ ਮਿਲਾਂਗੇ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਪੰਜਾਬੀ ਟੈਕ ਟਾਕ ਦੇ ਵਿੱਚੋਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਵਿੰਦਰ ਸਿੰਘ ਕੰਗ ਵੱਲੋਂ ਆਪ ਸਭ ਨੇ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਪੰਜਾਬੀ ਰੇਡੀਓ USA। USA।